अस्सलाम वालेकुम, सत श्री अकाल, आदाब। मेरे देखਣ ਵਾਲੇ YouTube ਚੈਨਲ ਤੋਂ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਮੇਰੇ ਵੱਲੋਂ ਅਦਬ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਤੁਸੀਂ ਅੱਜ ਅਸੀਂ ਬੈਠੇ ਹਾਂ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ। ਤੁਸੀਂ ਅਕਸਰ YouTube ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੋ, ਕਿਉਂਕਿ ਸਾਡੇ ਵੱਲ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਕੋਈ ਚੈਨਲ ਤੇ ਚੱਲਦੇ ਨਹੀਂ ਆ। ਅਸੀਂ ਜਦੋਂ ਵੀ ਪਾਕਿਸਤਾਨ ਬਾਰੇ ਕੁਝ ਦੇਖਣਾ ਆ ਜਾਂ ਆਪਦੇ ਹੋਰ ਆਸ ਪੜੋਸ ਦੇ ਦੇਸ਼ ਦੇਖਣੇ ਆ ਤਾਂ YouTube ਦੇ ਜ਼ਰੀਏ ਹੀ ਦੇਖਦੇ ਹਾਂ। ਤਾਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਆ ਕਿ YouTube ਦੇ ਉੱਪਰ ਜਿੰਨੀਆਂ ਵੀ ਵੀਡੀਓਜ਼ ਇੰਡੀਅਨ ਅਤੇ ਪਾਕਿਸਤਾਨੀ ਲੋਕਾਂ ਦੀਆਂ ਹੁੰਦੀਆਂ ਨੇ, ਉਹ ਆਪਣੇ ਨਾਲ ਯੂਟਿਊਬਰ ਨਾਸਿਰ ਕਿਸਾਨਾ ਜੀ ਜਾਂ ਫਿਰ ਮੀਆਂ ਆਸਿਫ ਜੀ ਜਾਂ ਨਾਸਿਰ ਢਿੱਲੋਂ ਜਾਂ ਅਬਦੁਲ ਰਸ਼ੀਦ ਜੀ ਦੀਆਂ ਕੀਤੀਆਂ ਹੁੰਦੀਆਂ ਨੇ। ਤਾਂ ਅੱਜ ਅਸੀਂ ਇੱਕ ਸਬੱਬ ਸਾਡਾ ਵੀ ਬਣਿਆ ਕਿ ਸਾਡੀਆਂ ਇੰਟਰਵਿਊਜ਼ ਕਰਦੇ ਆ ਨਨਕਾਣਾ ਸਾਹਿਬ ਆਇਆਂ ਤੇ ਅੱਜ ਅਸੀਂ ਇਹਨਾਂ ਦੀ ਇੰਟਰਵਿਊ ਕਰਾਂਗੇ ਅਤੇ ਜਾਣਾਂਗੇ ਕਿ ਇਹਨਾਂ ਦਾ ਕੀ ਕੰਸੈਪਟ ਹੈਗਾ ਆ, ਇਹ ਆਪਣੇ ਬਾਰੇ ਕੀ ਸੋਚਦੇ ਨੇ, ਇਹਨਾਂ ਦੀਆਂ ਕੀ ਲੋੜਾਂ ਨੇ, ਕੀ ਇਹਨਾਂ ਦੇ ਥੋਟਸ ਨੇ। ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਸਵਾਗਤ ਹੈ ਤੁਹਾਡਾ ਨਾਸਿਰ ਜੀ। ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਮੌਕਾ ਦਿੱਤਾ ਗੱਲਬਾਤ ਕਰਨ ਦਾ। ਬਾਕੀ ਅਸੀਂ ਇਹ ਜਿਹੜਾ YouTube ਦਾ ਕੰਮ ਆ 2015 ਤੋਂ ਸ਼ੁਰੂ ਕੀਤਾ ਸੀਗਾ। ਅੱਛਾ ਜੀ। ਅਸਲ ਦੇ ਵਿੱਚ ਅਸੀਂ ਵੀ ਉੱਥੋਂ ਪਿਛੋਕੜ ਸਾਡਾ ਵੀ ਹੁਸ਼ਿਆਰਪੁਰ ਦਾ ਹੀ ਆ। ਉਹ ਫਿਰ ਆਪਣਾ ਪਿੰਡ ਦੇਖਣ ਦੀ ਬਹੁਤ ਤਾਂਘ ਸੀਗੀ, ਆਪਣਾ ਪਿੰਡ ਕਿਸ ਤਰ੍ਹਾਂ ਦੇਖਿਆ ਜਾ ਸਕਦਾ। ਕਦੇ ਵੀਜ਼ਾ ਲੱਗਿਆ ਤੁਹਾਡਾ? ਨਹੀਂ ਜੀ, ਮੇਰਾ ਵੀਜ਼ਾ ਨਹੀਂ ਲੱਗਿਆ ਹੈਗਾ। ਵੀਜ਼ਾ ਪੰਜਾਬ ਦਾ ਬੰਦ ਕੀਤਾ, ਲਹਿੰਦੇ ਪੰਜਾਬ ਦਾ ਚੜ੍ਹਦੇ ਵਾਲਿਆਂ ਨੇ ਬੰਦ ਕੀਤਾ ਆ, ਯਾਨੀ ਗੌਰਮੈਂਟ ਨੇ। ਤਾਂ ਦਿਲ ਤਾਂ ਬਹੁਤ ਕਰਦਾ ਆ ਸਾਰੀਆਂ ਜਿਹੜੀਆਂ ਚੈਨਲ ਦੀ ਤਰਫ ਆਉਣ ਦੀ। ਇੱਕ ਪਿੱਛੇ ਅਗਰ ਬੇਸ ਦੀ ਗੱਲ ਕਰੀਏ ਤਾਂ ਉਹ ਆਪਣਾ ਪਿੰਡ ਦੇਖਣ ਦੀ ਤਾਂਘ ਸੀਗੀ, ਉੱਥੋਂ ਹੀ ਕੰਮ ਆਪਾਂ ਸ਼ੁਰੂ ਕੀਤਾ ਸੀਗਾ। ਫਿਰ ਤੁਹਾਨੂੰ ਤੁਹਾਡੇ ਪਿੰਡ ਦੇ ਲੋਕ ਮਿਲਦੇ ਆ? ਹਾਂਜੀ, ਸ਼ੁਰੂ ਦੇ ਵਿੱਚ ਨਾ ਮੈਨੂੰ ਇੱਕ ਐਕਸੀਅਨ ਆ ਰਿਟਾਇਰਡ ਮੋਹਿੰਦਰ ਬੁਮਲਾ ਸਾਹਿਬ, ਉਹਨਾਂ ਨੇ ਉਸੇ ਏਰੀਏ ਦੇ ਵਿੱਚ ਰਹੇ ਸੀ। ਉਹਨਾਂ ਨੇ ਮੈਨੂੰ ਇੱਕ ਬੰਦੇ ਦਾ ਨੰਬਰ ਦਿੱਤਾ ਸੀ। ਉਹਨੇ ਸਿਰਫ 2 ਦਿਨ ਮੇਰੇ ਨਾਲ ਗੱਲ ਕੀਤੀ ਸੀਗੀ ਸ਼ੁਰੂ ਦੇ ਟਾਈਮ 'ਚ ਜਦੋਂ ਮੈਂ ਚੈਨਲ ਬਣਾਇਆ ਸੀ। ਅਤੇ ਉਹਨੇ ਮੈਨੂੰ ਦੂਸਰੇ ਦਿਨ ਮਾਜ਼ਰਤ ਦੇ ਨਾਲ ਬਲੌਕ ਕਰ ਦਿੱਤਾ ਸੀ, ਸੌਰੀ ਕਰਦਿਆਂ ਹੋਇਆਂ ਕਿ ਮੈਂ ਤੁਹਾਡੇ ਨਾਲ ਰਾਬਤਾ ਨਹੀਂ ਕੰਟੀਨਿਊ ਰੱਖ ਸਕਦਾ। ਉਹਦੀ ਵਜ੍ਹਾ ਕਿ ਸਾਡੇ ਇੱਥੇ ਕੋਈ ਪ੍ਰੋਬਲਮ ਆ, ਚੱਕ ਕੇ ਲੈ ਜਾਂਦੇ ਏਜੰਸੀਆਂ ਵਾਲੇ, ਜਿੱਦਾਂ ਉਹਨਾਂ ਨੂੰ ਖੌਫ ਪੈਦਾ ਕੀਤਾ ਆ। ਲੇਕਿਨ ਉਹਨੇ ਕਿਹਾ ਸੀ ਯਾਰ ਇਹ ਮੇਰੇ ਬਾਰੇ ਕੋਈ ਬੁਰਾ ਨਾ ਸੋਚੀ। ਮੈਂ ਕਿਹਾ ਯਾਰ ਤੇਰੀ ਮਜਬੂਰੀ ਹੋ ਸਕਦੀ ਹੈ ਬਹਰਹਾਲ। ਚਲੋ ਬੜੀ ਦੇਰ ਬਾਅਦ ਇੱਕ ਬੰਦਾ ਲੱਭਾ ਸੀ, ਉਹਨੇ ਵੀ ਦੂਸਰੇ ਦਿਨ ਬਲੌਕ ਕੀਤਾ। ਮੈਂ ਤਾਂ ਹਲੇ ਆਪਣੀ ਕੋਈ ਜਿਹੜੀਆਂ ਢਿੱਡ ਦੀਆਂ ਗੱਲਾਂ ਉਹ ਵੀ ਨਹੀਂ ਕਰ ਸਕਿਆ, ਜਿਹੜਾ ਪਿੰਡ ਦੇ ਬਾਰੇ ਪੁੱਛਣਾ ਸੀ ਉਹ ਵੀ ਨਹੀਂ ਪੁੱਛ ਸਕਿਆ। ਹਾਂ, ਬਾਕੀ ਮੇਰੀ ਫਿਰ ਸਾਮਲ ਧਾਮੀ ਸਾਹਿਬ ਨੇ ਪਿੰਡ ਦੀ ਵੀਡੀਓ ਬਣਾਈ ਸੀਗੀ। ਪਰ ਫਿਰ ਵੀ ਜਿਹੜਾ ਜਾ ਕੇ ਦੇਖਣਾ ਆ ਤੇ ਤਸਵੀਰਾਂ 'ਚ ਦੇਖਣਾ, ਮੈਂ ਸਮਝਦਾ ਉਹਨਾਂ ਹੋਰ ਜ਼ਿਆਦਾ ਖਾਸ ਵੱਧ ਜਾਂਦੀ ਆ। ਹਾਂਜੀ, ਤੁਹਾਡੀ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਹੈ ਨਾ ਵੀ ਬਟਵਾਰਾ ਜਿਹੜਾ ਇੱਕ ਪੀੜ੍ਹੀ ਪੂਰੀ ਖਾ ਗਿਆ। ਮੈਨੂੰ ਲੱਗਦਾ ਹੁੰਦਾ ਕਿ ਬਹੁਤ ਵੱਡੀ ਸੀਗੀ ਇਹ ਗੱਲ, ਅਤੇ ਤੁਸੀਂ ਵੀ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹੋ। ਹੁਣ ਤੁਹਾਡੇ ਨਾਲ ਗੱਲਬਾਤ ਕਰਦੇ ਸਾਨੂੰ ਪਤਾ ਲੱਗ ਰਿਹਾ ਵੀ ਸਾਵਲ ਧਾਮੀ ਹੋਰਾਂ ਦਾ ਸਾਡੇ ਉੱਧਰ ਚੜ੍ਹਦੇ ਪੰਜਾਬ ਦੇ ਵਿੱਚ ਬਹੁਤ ਤਕੜਾ ਕੰਮ ਹੈ। ਉਹ ਵੰਡ ਦੀਆਂ ਸਟੋਰੀਆਂ ਨੂੰ ਕਵਰ ਕਰਦੇ ਆ। ਸਾਵਲ ਧਾਮੀ ਜੀ ਇੱਕ ਦਰਵੇਸ਼ ਆਦਮੀ ਆ। ਉਹ ਇੱਕ ਆਪਣੀ ਇੱਕ ਮਖਸੂਸ ਰਫਤਾਰ ਦੇ ਵਿੱਚ ਉਹ ਲੱਗਾ ਹੋਇਆ ਹੈ ਕੰਮ ਕਰਨ। ਔਰ ਮੈਂ ਸਮਝਦਾ ਕਿ ਸਾਡਾ ਸਾਰਿਆਂ ਦਾ ਰੂਹਾਨੀ ਉਸਤਾਦ ਵੀ ਉਹੀ ਆ। ਅਸੀਂ ਉਹਨਾਂ ਨੂੰ ਦੇਖ ਕੇ ਹੀ ਇਹ ਕੰਮ ਸ਼ੁਰੂ ਕੀਤਾ। ਸਭ ਤੋਂ ਪਹਿਲੇ ਮੈਂ ਉਹਨਾਂ ਦੀ ਵੀਡੀਓ YouTube ਦੀ ਹਿਸਟਰੀ ਦੇ ਵਿੱਚ ਸਭ ਤੋਂ ਪਹਿਲੇ ਪਾਰਟੀਸ਼ਨ ਦੀ ਵੀਡੀਓ ਮੈਂ ਉਹਨਾਂ ਦੀ ਦੇਖੀ ਸੀ। ਉਦੋਂ ਮੈਨੂੰ ਇਹ ਚੀਜ਼ ਫਿਰ ਮਹਿਸੂਸ ਹੋਈ ਕਿ ਮੈਨੂੰ ਵੀ ਇਹ ਕਰਨੀ ਚਾਹੀਦੀ ਆ। ਮੈਂ ਆਪਣੇ ਇੱਕ ਮਹੱਲੇ ਵਿੱਚ ਬਾਬੇ ਦਾ ਇੰਟਰਵਿਊ ਕੀਤਾ। ਉਸ ਇੰਟਰਵਿਊ 'ਤੇ ਮੋਹਿੰਦਰ ਸਾਹਿਬ ਦਾ ਹੀ ਅੰਕਲ ਦਾ ਸਾਡੇ ਦਾ ਕਮੈਂਟ ਆਇਆ, ਉਹ ਮੈਨੂੰ ਮੋਟੀਵੇਸ਼ਨ ਉੱਥੋਂ ਮਿਲੀ ਹੈ। ਫਿਰ ਮੈਂ ਕੰਮ ਅੱਗੇ ਤੋਂ ਅੱਗੇ ਤੁਰੀ ਰੱਖਿਆ। ਬਾਕੀ ਪਿੰਡ ਜਿਹੜਾ ਨਾ ਉਹਦੀ ਹਲੇ ਵੀ ਸਾਨੂੰ ਬੜੀ ਤਾਂਘ ਆ ਕਿ ਅਸੀਂ ਪਿੰਡ ਆਪਣਾ ਦੇਖੀ ਜਾਵੇ। ਬਹੁਤ ਸਾਰੇ ਲੋਕ ਮਤਲਬ ਇਸ YouTube ਚੈਨਲ ਦੇ ਜ਼ਰੀਏ ਤੁਹਾਨੂੰ ਵੀ ਮਿਲੇ ਹੋਣਗੇ ਅਤੇ ਤੁਸੀਂ ਉਹਨਾਂ ਦੇ ਨਾਲ ਕਈ ਸਾਰੇ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਹੋਗੇ। ਤੁਹਾਨੂੰ ਲੱਗਦਾ ਕਿ ਤੁਸੀਂ ਆਪਣੀ ਜਿੱਦਾਂ ਤੁਸੀਂ ਇੰਨਾ ਤੜਫ ਰਹੇ ਹੋ, ਉੱਧਰ ਵੀ ਕੁਛ ਬੰਦੇ ਹੋਣਗੇ ਜਿਹੜੇ ਇੱਧਰ ਆਉਣ ਦੇ ਲਈ ਚਾਹਨਾ ਰੱਖਦੇ ਹੋਣਗੇ। ਤੁਸੀਂ ਇਸ ਕੰਮ 'ਚ ਕਾਮਯਾਬ ਹੋਏ ਹੋ ਕਿਸੇ ਨੂੰ ਮਿਲਾਉਣ 'ਚ ਲੰਬੇ ਸਮੇਂ ਬਾਅਦ? ਮੈਂ ਜੀ ਬਿਲਕੁਲ, ਸਾਨੂੰ ਇਹ ਬੜੀ ਫਖਰ ਵਾਲੀ ਬਾਤ ਆ ਸਾਡੇ ਲਈ ਕਿ ਅਸੀਂ ਬਹੁਤ ਸਾਰੀਆਂ ਫੈਮਲੀਆਂ ਜਿਹੜੀਆਂ ਮਿਲਾ ਦਿੱਤੀਆਂ। ਮਤਲਬ ਮਿਲਾਉਣ ਤੋਂ ਮੁਰਾਦ ਇਹ ਨਹੀਂ ਕਿ ਅਸੀਂ ਕਰਤਾਰਪੁਰ ਕੋਰੀਡੋਰ 'ਤੇ ਲਿਜਾ ਕੇ ਮਿਲਾਈਆਂ, ਉਹ ਵੀ 1-2 ਮਿਲਾਈਆਂ ਆ। ਇੱਥੇ ਆਏ ਵੀ ਲੋਕ ਮਿਲਾਏ ਆ। ਲੇਕਿਨ ਮੈਂ ਕਹਿੰਦਾ ਹਰ ਸਾਡੀ ਦੂਸਰੀ ਤੀਸਰੀ ਵੀਡੀਓ ਦੇ ਵਿੱਚ ਜਿਹੜੇ ਉਹ ਕੋਈ ਆਪਣੇ ਪਿਛਲੇ ਵਸੇਬੀਆਂ ਦੀ ਗੱਲ ਕਰਦੇ ਕਿ ਮੇਰਾ ਅਛਰ ਸਿੰਘ ਨਾਲ ਰਾਬਤਾ ਸੀ, ਮੇਰਾ ਗੰਡਾ ਸਿੰਘ ਨਾਲ ਰਾਬਤਾ ਸੀ, ਸਾਡੇ ਨਾਲ ਉਹਦੀ ਪੱਗ ਬਟਾਈ ਸੀ। ਉਹਨਾਂ ਦੀਆਂ ਫੈਮਲੀਆਂ ਉਹਨਾਂ ਮੁਸਲਮਾਨ ਪਰਿਵਾਰਾਂ ਨਾਲ ਲਾਜ਼ਮੀ ਹਰ ਸੂਰਤ ਮਿਲੀਆਂ। ਟੈਲੀਫੋਨ ਦੇ ਰਾਹੀਂ, ਵੀਡੀਓ ਕਾਲ ਦੇ ਰਾਹੀਂ ਉਹਨਾਂ ਦੀ ਮੁਲਾਕਾਤ ਹੋਈ ਆ। ਫਿਰ ਬਹੁਤ ਸਾਰੇ ਲੋਕ ਹਲੇ ਪਿਛਲੇ ਜੁਮੇ ਇੱਥੇ ਇੱਕ ਪਾਰਟੀ ਨੂੰ ਮੈਂ ਮਾਦਪੁਰ ਦੇ ਸੀਗੇ ਟੋਬੇ ਬੈਠੇ, ਉਹਨਾਂ ਨੂੰ ਇੱਥੋਂ ਇੰਗਲੈਂਡ ਤੋਂ ਬੰਦੇ ਆਏ ਨੂੰ ਮਿਲਾ ਕੇ ਗਿਆ। ਬਹੁਤ ਸਾਰੀਆਂ ਯਾਨੀ ਕੋਈ ਵੀ ਵੀਡੀਓ ਸਾਡੀ ਐਸੀ ਨਹੀਂ ਹੁੰਦੀ ਜਿਹਦੇ ਵਿੱਚ ਉਹ ਕਿਸੇ ਸਰਦਾਰ ਦਾ ਜ਼ਿਕਰ ਕਰਦੇ ਆ ਜਾਂ ਆਪਣੇ ਕਿਸੇ ਰਿਸ਼ਤੇਦਾਰ ਦਾ ਕਰਦੇ ਤਾਂ ਉਹ ਨਾ ਮਿਲਿਆ ਹੋਵੇ। ਸਿਰਫ ਇੱਕ ਸਾਡੀ ਸਟੋਰੀ ਐਸੀ ਸੀ ਜਿਹਦਾ ਅਜੇ ਤੱਕ ਨਹੀਂ ਪਤਾ ਲੱਗਾ। ਉਹ ਇੱਕ ਸ਼ਾਹਾਂ ਦਾ ਬੱਚਾ ਸੀ। ਉਹ ਫੈਸਲਾਬਾਦ ਸਤਿਆਣੇ ਰੋਡ 'ਤੇ
ਉਹ ਕਿਤੇ ਛੋਟਾ ਹੁੰਦਾ ਹੀ ਆਪਣੇ ਮਾਂ-ਬਾਪ ਨਾਲ ਮੇਲਾ ਦੇਖਣ ਗਿਆ, ਉੱਥੋਂ ਉਜਾੜਾ ਪੈ ਗਿਆ, ਉੱਥੋਂ ਗਾਂਹ ਦੀ ਗਾਂਹ ਨਿਕਲਿਆ ਆ। ਇੱਕ ਉਹਦੇ ਸਿਰ ਦੇ ਵਿੱਚ ਉਸ ਵਕਤ ਕੋਈ ਫੋੜਾ ਜਿਹਾ ਸੀਗਾ, ਜਿਹਦੀ ਵਜ੍ਹਾ ਤੋਂ ਉਹਦੀ ਯਾਦਦਾਸ਼ਤ ਵੀ ਪੂਰੀ ਕੰਮ ਨਹੀਂ ਕਰਦੀ ਸੀ, ਉਹਨੂੰ ਆਪਣਾ ਨਾਂ ਵੀ ਯਾਦ ਨਹੀਂ ਸੀ, ਉਹਨੂੰ ਆਪਣੇ ਪਿੰਡ ਦਾ ਵੀ ਸਹੀ ਨਾਂ ਯਾਦ ਨਹੀਂ ਸੀ। ਇਸ ਕਰਕੇ ਉਹ ਸਟੋਰੀ ਹਜੇ ਤੱਕ ਪੈਂਡਿੰਗ ਆ, ਉਹਦਾ ਕੋਈ ਨਹੀਂ ਲੱਭ ਸਕਿਆ। ਬਾਕੀ ਤਕਰੀਬਨ ਸਾਰੇ ਲੱਭਦੇ ਰਹੇ ਆ। ਠੀਕ ਹੈ ਜੀ। ਦਰਅਸਲ ਦੇ ਵਿੱਚ ਤੁਹਾਡਾ ਜਿਹੜੀ ਕੰਟਰੀਬਿਊਸ਼ਨ ਹੈ ਨਾ, ਉਹ ਹੈ ਤਾਂ ਬਹੁਤ ਵੱਡੀ ਹੈ, ਪਰ ਤੁਸੀਂ ਕੋਈ ਹੋਰ ਵੀ ਕੰਮ ਇਸ ਤਰ੍ਹਾਂ ਦਾ ਕਰ ਰਹੇ ਹੋ ਵੀ ਵੱਡੇ ਪੱਧਰ ਤੇ, ਜਾਂ ਕੁਝ ਹੋਰ ਕ੍ਰੀਏਟਿਵ ਕੰਮ ਜਿਹੜਾ ਸੋਚਿਆ ਹੋਵੇ ਤੁਸੀਂ ਕਿ ਆਪਣਾ ਮੈਸੇਜ ਕਨਵੇ ਕਰਨਾ ਤੁਸੀਂ ਆਪਣੇ YouTube ਚੈਨਲ ਰਾਹੀਂ ਸ਼ੁਰੂ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਕਿ ਦੋਨਾਂ ਦੇਸ਼ਾਂ ਤੱਕ ਜਿਹੜਾ ਪਹੁੰਚੇ ਜ਼ਬਰਦਸਤ ਮੈਸੇਜ ਦੀ ਤਰ੍ਹਾਂ? ਬਿਲਕੁਲ ਜੀ। ਇੱਕ ਤਾਂ ਅਸੀਂ ਅੱਜ ਦੇਖੋ ਬਹੁਤ ਸਾਰੀਆਂ ਜਿਹੜੀਆਂ ਹੌਲੀ ਹੌਲੀ ਚੀਜ਼ਾਂ ਹਾਈਲਾਈਟ ਕਰੀ ਦੀਆਂ, ਫਿਰ ਉਹ ਹੌਲੀ ਹੌਲੀ ਉਹਨਾਂ 'ਤੇ ਕਿਉਂਕਿ ਸੋਸ਼ਲ ਮੀਡੀਆ ਦੇ ਤੁਸੀਂ ਕੋਈ ਚੀਜ਼ ਸਿੱਟਦੇ ਆ, ਅਗਰ ਤੁਹਾਨੂੰ ਕੋਈ ਲੋਕ ਫਾਲੋ ਕਰਦੇ, ਤੁਹਾਡੀ ਗੱਲ 'ਚ ਵਜ਼ਨ ਹੁੰਦਾ ਆ। ਅਸੀਂ ਅੱਜ ਜਿਹੜਾ ਇੱਕ ਪੈਗਾਮ ਆਪਣਾ ਦਿੱਤਾ, ਵਾਗਿਓਂ ਪਾਰ ਕਰੋ ਵਪਾਰ, ਇੱਕ ਤਾਂ ਇਹ ਸਾਡਾ ਸਲੋਗਨ ਆ। ਦੂਸਰਾ, ਅਸੀਂ ਸ਼ਾਰਟ ਮੂਵੀਜ਼ ਬਣਾਉਣੀਆਂ ਸ਼ੁਰੂ ਕੀਤੀਆਂ। ਸਾਡਾ ਸਾਂਦਲਬਾੜ TV ਦੇ ਨਾਂ 'ਤੇ ਇੱਕ ਚੈਨਲ ਆ, YouTube 'ਤੇ ਵੀ ਆ, Facebook 'ਤੇ ਵੀ, ਤੁਸੀਂ ਉਦੋਂ ਵਿਜ਼ਿਟ ਕਰੋਗੇ। ਅਸੀਂ ਉਹਨਾਂ 'ਤੇ ਸਟੋਰੀਆਂ ਕਿਹੜੀਆਂ ਪਾਉਂਦੇ ਆ, ਉਹ ਸਟੋਰੀਆਂ ਪਾਉਂਦੇ ਆ ਜਿਹੜੀਆਂ ਸਾਡੀਆਂ ਪਾਰਟੀਸ਼ਨ ਸਟੋਰੀਆਂ ਦੇ ਵਿੱਚ ਹੀ ਕਿਸੇ ਸਿੱਖ ਨੇ ਜਾਂ ਕਿਸੇ ਮੁਸਲਮਾਨ ਨੇ ਇੱਕ ਦੂਜੇ ਦਾ ਭਲਾ ਕੀਤਾ ਹੁੰਦਾ, ਜਿਨ੍ਹਾਂ 'ਚ ਅਸੀਂ ਦਰਬਾਰਾ ਸਿੰਘ ਬਣਾਈ ਆ, ਇੱਕ ਤਾਰ ਤੋਂ ਪਾਰ ਬਣਾਈ ਆ। ਉਹ ਸਾਡੀਆਂ ਅਗਰ ਬੰਦੇ ਦੇ ਸੁਣਦੇ ਤਾਂ ਲਾਜ਼ਮੀ ਦੇਖ। ਅਸੀਂ ਉਹਨਾਂ ਸਟੋਰੀਆਂ ਦੇ ਰਾਹੀਂ ਉਸ ਸੁੱਤੀ ਹੋਈ ਮੁਹੱਬਤ ਨੂੰ ਜਗਾਉਣਾ, ਜਿਹੜੀ ਕਿਤੇ 47 ਤੋਂ ਪਹਿਲੇ 75 ਸਾਲ ਪਹਿਲੇ ਸਾਡੇ ਵੱਡ ਵਡੇਰਿਆਂ 'ਚ ਆਪਸ ਵਿੱਚ ਹੁੰਦੀ ਸੀਗੀ। ਉਹਦੇ ਵਿੱਚ ਸਿੱਖ ਵੀ ਸੀ, ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਈਸਾਈ ਵੀ ਸੀ। ਉਹ ਸਾਰਾ ਭਾਈਚਾਰਾ ਜਿਹੜਾ ਪਿਆਰ ਮੁਹੱਬਤ ਨਾਲ ਰਹਿੰਦਾ ਸੀ ਨਾ, ਅਸੀਂ ਉਹਨਾਂ ਨੂੰ ਆਪਣੀ ਵੀਡੀਓ ਦੇ ਰਾਹੀਂ ਇੱਕ ਲੋਕਾਂ ਨੂੰ ਅਸੀਂ ਉਹ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੁੱਲ ਮਿਲਾ ਕੇ ਤੁਸੀਂ ਆਪਣੇ ਜਿਹੜਾ ਯਤਨ ਆ ਵੀ ਉਹ ਚੰਗਾ ਮੀਡੀਆ ਦੇ ਰਾਹੀਂ ਇੱਕ ਚੰਗਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਦੋਂ ਕਿ ਮੀਡੀਆ ਦਾ ਜਿਹੜਾ ਇੱਕ ਰੋਲ ਆ ਉਹ ਨੈਗੇਟਿਵ ਹੀ ਪਲੇ ਹੋ ਰਿਹਾ ਉੱਧਰ ਚੜ੍ਹਦੇ ਤੇ ਲੈਂਦੇ ਪੰਜਾਬ ਦਾ। ਅਸਲ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ, ਅਸੀਂ ਹੁਣ ਵੀਡੀਓ 47 ਦੀਆਂ ਕਰੀ ਦੀਆਂ ਨਾ ਜੀ, ਉਹਦੇ ਵਿੱਚ ਸਾਨੂੰ ਦੋ ਕਿਸਮ ਦੇ ਲੋਕ ਮਿਲਦੇ। ਇੱਕ ਤਾਂ ਉਹ ਲੋਕ ਹੁੰਦੇ ਜਿਨ੍ਹਾਂ ਨੇ ਉਸ ਵਕਤ ਭਲਾ ਕੀਤਾ ਹੁੰਦਾ ਆ, ਜਿਨ੍ਹਾਂ ਵਿੱਚ ਮੈਂ ਇੱਕ ਅਛਰ ਸਿੰਘ ਦੀ ਮਿਸਾਲ ਦਿੰਦਾ। ਉੱਦਾਂ ਤਾਂ ਬੇਸ਼ੁਮਾਰ ਮਿਸਾਲਾਂ ਆ, ਲੇਕਿਨ ਉਹ ਬਹੁਤ ਹੀ ਹਾਈਲਾਈਟ ਹੋਈ ਸੀ ਕਿ ਉਹ ਆਪਣੀ ਜਾਨ ਤਲੀ ਤੇ ਰੱਖ ਕੇ ਅਮਾਨਤਾਂ ਜਿਹੜੀਆਂ ਮੁਸਲਮਾਨ ਉਹਨਾਂ ਨੂੰ ਦੇ ਗਏ ਸੀਗੇ ਵੀ ਅਸੀਂ ਥੋੜ੍ਹੇ ਦਿਨਾਂ ਬਾਅਦ ਮੁੜ ਆਉਣਾ, ਲੇਕਿਨ ਉਹ ਸਬੱਬ ਨਹੀਂ ਬਣਿਆ। ਮੁੜਨਾ ਕਿੱਥੇ ਸੀ, ਜਿੱਥੋਂ ਚੱਲ ਪਏ ਸੀ, ਫਿਰ ਵਾਪਸੀ ਤਾਂ ਹੋਈ ਨਹੀਂ ਨਾ। ਉਹ ਫਿਰ ਆਪਣੀ ਜਾਨ ਤਲੀ ਤੇ ਰੱਖ ਕੇ ਮੁਸਲਮਾਨ ਏਰੀਏ ਵਿੱਚ ਉਹਨਾਂ ਦੀਆਂ ਟੁੰਬਾਂ, ਉਹਨਾਂ ਨੂੰ ਸਾਰਾ ਕੁਝ ਦੇ ਕੇ ਆਇਆ ਸੀਗਾ। ਉਹਦਾ ਜ਼ਿਕਰ ਜਦੋਂ ਬਾਬੇ ਨੇ ਕੀਤਾ, ਉਹ ਕਹਿੰਦੇ ਉਹਦੇ ਦੋਤੇ ਪੋਤੇ ਕੋਈ ਕੈਨੇਡਾ ਕੋਈ ਅਮਰੀਕਾ ਬੈਠਾ ਸੀ, ਉਹਨਾਂ ਨੇ ਕਿਹਾ ਸਾਡੇ ਸਿਰ ਤੇ ਪੱਗ ਬੰਨ੍ਹਤੀ ਅੱਜ ਸਾਡੇ ਦਾਦਾ ਸਾਨੂੰ ਗੱਲਾਂ ਸੁਣਾਉਂਦਾ ਹੁੰਦਾ ਸੀ। ਅਸੀਂ ਕਿਹਾ ਝੂਠ ਆ, ਕਿੱਦਾਂ ਇਦਾਂ ਹੋ ਸਕਦਾ, ਪਰ ਇਹ ਚੀਜ਼ ਨੇ ਸਾਡਾ ਸਿਰ ਉੱਚਾ ਕਰਤਾ। ਦੂਸਰੀ ਤਰਫ ਉਹ ਲੋਕ ਸੀ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਮਾਰ ਕੀਤੀ ਸੀ, ਜਿਨ੍ਹਾਂ ਨੇ ਮੁਸਲਮਾਨਾਂ ਦੀਆਂ ਬੱਚੀਆਂ ਰੱਖੀਆਂ ਸੀਗੀਆਂ। ਅੱਛਾ, ਜਦੋਂ ਉਹਨਾਂ ਦਾ ਜ਼ਿਕਰ ਆਉਂਦਾ, ਉਹਨਾਂ ਦੇ ਔਲਾਦ ਦਾ ਜਿਹੜਾ ਸਿਰ ਨਾ ਝੁਕ ਜਾਂਦਾ ਆ, ਉਹਨਾਂ ਨੂੰ ਸ਼ਰਮਸਾਰੀ ਮਹਿਸੂਸ ਹੁੰਦੀ ਕਿ ਸਾਡੇ ਵੱਡਿਆਂ ਨੇ ਕਿੱਡਾ ਘਟੀਆ ਉਸ ਵਕਤ ਕੰਮ ਕੀਤਾ ਸੀ। ਉਸੇ ਚੀਜ਼ ਨੂੰ ਲੈ ਕੇ ਅਸੀਂ ਉਹ ਕੰਮ ਕਰਨਾ ਆ। ਦੇਖੋ, ਪੈਸਾ ਕਮਾਉਣਾ ਨਿਰੀ ਗੱਲ ਨਹੀਂ, ਬੰਦਾ ਇੱਜ਼ਤ ਲਈ ਪੈਸਾ ਕਮਾਉਂਦਾ ਨਾ। ਜੇ ਉਸ ਕੰਮ 'ਚ ਇੱਜ਼ਤ ਨਾ ਹੋਵੇ ਤੇ ਉਸ ਪੈਸੇ ਤੇ ਲਾਹਨਤ ਭੇਜੋ, ਕੀ ਫਾਇਦਾ ਉਸ ਪੈਸੇ ਦਾ। ਅਸੀਂ ਜਿਹੜਾ ਕੰਮ ਕਰਨਾ ਆ ਜੀ, ਉਹਦੇ ਵਿੱਚ ਅਸੀਂ ਇਹ ਕਹਿੰਦੇ ਕਿ ਵਕਤੀ ਤੌਰ ਤੇ ਹੋ ਸਕਦਾ ਸਾਨੂੰ ਲੋਕ ਕਹਿੰਦੇ ਹੋਣ ਕਿ ਯਾਰ ਇਹ ਸਿੱਖਾਂ ਦਾ ਹੀ ਕੰਮ ਕਰਦੇ ਆ, ਸਿੱਖਾਂ ਨਾਲ ਜੁੜ ਗਏ ਆ, ਇਹ ਤਾਂ ਸਿੱਖਾਂ ਵਰਗੇ ਹੋ ਗਏ ਆ, ਸਾਨੂੰ ਪਰਵਾਹ ਨਹੀਂ। ਇਸ ਚੀਜ਼ ਦਾ ਅਸੀਂ ਜਵਾਬ ਦੇਣਾ ਰੱਬ ਨੂੰ। ਅਸੀਂ ਕੀ ਆ, ਸਾਡਾ ਈਮਾਨ ਕਿਸ ਲੈਵਲ ਤੇ ਆ, ਕਮਜ਼ੋਰ ਆ ਮਜ਼ਬੂਤ ਆ, ਇਹਦਾ ਜਵਾਬ ਅਸੀਂ ਰੱਬ ਨੂੰ ਦੇਣਾ, ਨਾ ਅਸੀਂ ਕਿਸੇ ਇਨਸਾਨ ਨੂੰ ਦੇਣਾ, ਨਾ ਕੋਈ ਸਾਡੇ ਤੋਂ ਪੁੱਛੇ। ਸਿਰਫ ਸਾਡਾ ਅਮਲ, ਸਾਡਾ ਕਿਰਦਾਰ ਜਿਹੜਾ ਆਉਣ ਵਾਲੇ ਸਾਲਾਂ 'ਚ ਦੱਸੇਗਾ ਕਿ ਅਸੀਂ ਇਹ ਪੋਜ਼ੀਟਿਵ ਕੀਤਾ ਸੀ ਤੇ ਇਹਦੇ ਰਿਜ਼ਲਟ ਕੀ ਆਏ ਆ। ਸਾਡਾ ਨਾ ਰਵੇ ਨਾ ਰਵੇ, ਸਾਡਾ ਕਿਰਦਾਰ ਜ਼ਿੰਦਾ ਰਹਿ ਜਾਏਗਾ। ਬਿਲਕੁਲ, ਤੁਹਾਡਾ ਕਿਰਦਾਰ ਹੁਣ ਵੀ ਬਹੁਤ ਉੱਚਾ ਹੈ। ਜਦੋਂ ਵੀ ਵਾਗਿਓ ਪਾਰ ਤੁਹਾਡੀ ਗੱਲਬਾਤ ਹੁੰਦੀ ਹੈ ਤਾਂ ਬਹੁਤ ਸ਼ਾਨ ਨਾਲ ਹੀ ਹੁੰਦੀ ਹੈ ਸਾਰੇ। ਇਸੇ ਕਰਕੇ ਮੈਂ ਅੱਜ ਆਪਣੇ ਆਪ ਨੂੰ ਖੁਸ਼ਕਿਸਮਤ ਮੰਨ ਰਹੀ ਹਾਂ ਕਿ ਅਸੀਂ ਇੱਥੇ ਤੁਹਾਨੂੰ ਇਕੱਠਿਆਂ ਕੀਤਾ ਹੈ, ਤੁਸੀਂ ਸਾਨੂੰ ਇੰਟਰਵਿਊ ਕਰਕੇ ਉੱਧਰ ਤੱਕ ਪਹੁੰਚਦਾ ਕਰਦੇ ਹੋ, ਇੱਧਰ ਜ਼ਿੰਦਾ ਰੱਖ ਰਹੇ ਹੋ। ਇਸੇ ਤਰ੍ਹਾਂ ਇਹੀ ਚੀਜ਼ਾਂ ਸਾਡੇ ਕੋਲ ਸਾਡਾ ਹਾਸਿਲ ਰਹਿ ਜਾਣਗੀਆਂ। ਸਭ ਤੋਂ ਪਹਿਲੇ ਇਨਸਾਨੀਅਤ ਆ। ਕਿਸੇ ਵੀ ਮਜ਼ਹਬ ਦੇ ਵਿੱਚ ਇਨਸਾਨੀਅਤ ਦੇ ਤਕਾਜ਼ਿਆਂ ਨੂੰ ਪਮਾਲ ਕਰਨ ਦਾ ਕਿਤੇ ਨਹੀਂ ਲਿਖਿਆ ਹੈਗਾ। ਜਦੋਂ ਤੱਕ ਤੁਸੀਂ ਇਨਸਾਨੀਅਤ ਦੇ ਤਕਾਜ਼ੇ ਪੂਰੇ ਕਰ ਜਾਂਦੇ ਆ, ਤੁਹਾਡੀ ਇਹ ਜਿਹੜੀ ਛੋਟੀ ਸੋਚ ਆ, ਜਦੋਂ ਤੁਸੀਂ ਕਹਿੰਦੇ ਵੀ ਹੁਣ ਮੈਂ ਇੱਕ ਸਿੱਖ ਨਾਲ ਬੈਠਾ ਆ, ਬਹੁਤੇ ਲੋਕ ਕਹਿੰਦੇ ਸਿੱਖਾਂ ਨਾਲ ਬੰਦਾ, ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਬੈਠਾ ਰਹਾਂਗਾ, ਉਹਦਾ ਮਜ਼ਹਬ ਮੇਰੇ 'ਚ ਇੰਜੈਕਟ ਨਹੀਂ ਹੋਣਾ, ਮੇਰਾ ਉਹਦੇ 'ਚ ਨਹੀਂ ਹੋਣਾ ਹੈਗਾ। ਮੈਂ ਜਦੋਂ ਉੱਠ ਕੇ ਜਾਣਾ, ਮੈਂ ਮੁਸਲਮਾਨ ਹੀ ਐਜ਼ ਏ ਮੁਸਲਮਾਨ ਹੀ ਉੱਠ ਕੇ ਜਾਣਾ, ਤੁਸੀਂ ਉੱਠ ਕੇ ਜਾਣਾ, ਤੁਸੀਂ ਐਜ਼ ਏ ਸਿੱਖ ਹੀ ਉੱਠ ਕੇ ਜਾਣਾ। ਇਹਦੇ ਨਾਲ ਇਹ ਨਹੀਂ ਕਿ ਤੁਸੀਂ ਮੇਰੇ ਕੋਲ ਬੈਠੇ ਤਾਂ ਤੁਸੀਂ ਮੇਰੇ 'ਚ ਸ਼ਾਮਲ ਹੋ ਜਾਣਾ, ਮੈਂ ਤੁਹਾਡੇ 'ਚ ਹੋਣਾ। ਇਹ ਸਾਡੇ ਨਾ ਛੋਟੇ ਜਿਹਨਾਂ ਦੀ ਗੱਲ ਹੁੰਦੀ ਆ। ਬਾਕੀ ਇਨਸਾਨੀਅਤ ਜਿਹੜੀ ਹੈ ਨਾ, ਉਹਦੇ ਵਿੱਚ ਤੁਸੀਂ ਇਨਸਾਨਾਂ ਨਾਲ ਪਿਆਰ ਕਰੋ। ਤੁਸੀਂ ਜਾਨਵਰਾਂ ਨਾਲ ਵੀ ਪਿਆਰ ਕਰਦੇ ਹੋ, ਵੀ ਤੁਹਾਡੇ ਕੋਲ ਆਉਣ ਲੱਗ ਪੈਂਦੇ। ਐਸੇ ਮੂਜ਼ੀ ਜਾਨਵਰ ਵੀ ਅਸੀਂ ਦੇਖੇ ਆ ਜਿਹੜੇ ਇਨਸਾਨ ਦੇ ਦੁਸ਼ਮਣ ਆ, ਲੇਕਿਨ ਤੁਸੀਂ ਪਿਆਰ ਕਰੋ। ਕਈਆਂ ਨੇ ਨਿਓਲੇ ਰੱਖੇ ਆ,
ਉਹ ਬਿਲਕੁਲ ਆਪਣੇ ਸ਼ੇਰ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਆ। ਦੇਖੋ ਪਿਆਰ ਦੀ ਜ਼ਬਾਨ ਤਾਂ ਪਰਿੰਦੇ, ਇਨਸਾਨ, ਜਾਨਵਰ ਹਰ ਸ਼ੈ ਸਮਝਦਾ ਨਾ। ਤੇ ਜਦੋਂ ਅਸੀਂ ਕਿਸੇ ਨੂੰ ਨਫ਼ਰਤ ਰੱਖ ਕੇ ਗੱਲ ਕਰਨੀ ਆ ਤੇ ਉਹ ਅਗਲਾ ਬੱਚਾ ਤਾਂ ਨਹੀਂ ਹੈਗਾ, ਉਹ ਤੁਹਾਡੇ ਨਾਲ ਕਿੱਦਾਂ ਪਿਆਰ ਨਾਲ ਵਰਤੇਗਾ। ਪਿਆਰ ਹੀ ਅਸੀਂ ਵੰਡਣਾ ਆ, ਕੋਸ਼ਿਸ਼ ਤਾਂ ਇਹੀ ਆ। ਬਾਕੀ ਇਹਨੂੰ ਕਿੰਨਾ ਫਲ ਲੱਗਦਾ ਇਹ ਰੱਬ ਦੇ ਕੰਮ ਆ, ਸਾਡੇ ਜਿਵੇਂ ਕੋਸ਼ਿਸ਼ ਆ। ਸੋ ਇਹ ਸਨ ਸਾਡੇ ਨਾਲ ਨਾਸਿਰ ਕਿਸਾਨਾ ਜੀ, ਚੈਨਲ ਇੱਕ ਪਿੰਡ ਪੰਜਾਬ ਦਾ। ਤੇ ਤੁਸੀਂ ਇਹਨਾਂ ਦੀਆਂ YouTube ਵੀਡੀਓਜ਼ ਆਪਣੇ ਬਹੁਤ ਸਾਰੇ ਸਰਚ ਕਰਕੇ ਫੇਸਬੁੱਕ ਤੋਂ ਤੇ YouTube ਚੈਨਲ ਤੋਂ ਦੇਖ ਸਕਦੇ ਹੋ ਕਿ ਇਹਨਾਂ ਨੇ ਕਿੰਨੀ ਅੱਛੇ ਤਰੀਕੇ ਦੇ ਨਾਲ ਸਿੱਖ ਯਾਤਰੀਆਂ ਦੇ ਨਾਲ ਆਪਣਾ ਜਿਹੜਾ ਰਾਬਤਾ ਬਣਾਇਆ ਹੋਇਆ ਹੈ ਤੇ ਆਪਣਾ ਮੈਸੇਜ ਸਮੇਂ-ਸਮੇਂ ਉਧਰ ਕਨਵੇ ਕਰਦੇ ਰਹਿੰਦੇ ਆਪਣੀਆਂ ਵੀਡੀਓਜ਼ ਦੇ ਜ਼ਰੀਏ। ਅੱਗੇ ਅਸੀਂ ਗੱਲਬਾਤ ਕਰਾਂਗੇ ਜੀ ਮੀਆਂ ਆਸਿਫ ਜੀ ਹੋਰਾਂ ਨਾਲ। ਸਵਾਗਤ ਹੈ ਜੀ ਸਰ ਤੁਹਾਡਾ। ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਪਹਿਲਾਂ ਦੱਸੋ ਕਿ ਤੁਸੀਂ ਇਸ YouTube ਨੂੰ ਕਦੋਂ ਤੋਂ ਸ਼ੁਰੂ ਕੀਤਾ YouTube? ਦੇਖੋ ਜੀ, ਜਿੱਥੇ ਤੱਕ ਤਾਂ ਹੈਗੀ ਗੱਲ YouTube ਦੀ, YouTube ਤੇ ਖੈਰ ਬਹੁਤ ਬਾਅਦ ਚ ਆਇਆ। ਸਾਡਾ ਪੰਜਾਬੀ ਦਾ ਇੱਕ ਬੜਾ ਪੁਰਾਣਾ ਸਿਲਸਿਲਾ ਸੀ। ਮੇਰੇ ਖਿਆਲ ਮੈਂ ਸੰਨ 2002 ਚ ਪੰਜਾਬੀ ਦਾ ਪਹਿਲਾ ਮੈਗਜ਼ੀਨ ਸ਼ੁਰੂ ਕੀਤਾ ਸੀ, ਜਦੋਂ ਮੈਂ 3rd ਈਅਰ ਸੀ ਕਾਲਜ ਵਿੱਚ। ਤੇ ਪੰਜਾਬੀ ਨਾਲ ਸਾਡਾ ਇੱਕ ਬੜਾ ਪੁਰਾਣਾ ਸਿਲਸਿਲਾ ਤਹਿਰੀਕਾਂ ਦਾ, ਪੰਜਾਬੀ ਬੋਲੀ ਦੇ ਨਫਾਜ਼ ਦਾ, ਉਹ ਤੇ ਚੱਲਦਾ ਹੀ ਆ ਰਿਹਾ ਸੀ। ਤੇ ਦੂਜੀ ਗੱਲ ਇਹ ਹੈ ਕਿ ਸਾਡੇ ਜਿਹੜੇ ਆਪਣੇ ਅਸੀਂ ਆਏ ਹੋਏ ਹਾਂ ਜਲੰਧਰ ਤੋਂ, ਇੰਡੀਆ ਤੋਂ। ਫਲੋਰ ਤਹਿਸੀਲ ਸੀ ਤੇ ਪਿੰਡ ਸੀ ਕੋਟ ਬਾਦਲ ਖਾਂ। ਉਹ ਇੱਕ ਵਾਰੀ ਮੈਂ ਬੈਠਾ ਸਰਚ ਕਰ ਰਿਹਾ ਸੀ ਨੈੱਟ ਤੇ, ਪੁਰਾਣੀ ਗੱਲ ਆ 2010-11 ਦੀ। ਤੇ ਉਹ ਖੈਰ ਨੈੱਟ ਤੋਂ ਮੈਪ 'ਚ ਤੇ ਲੱਭਿਆ ਗੂਗਲ ਅਰਥ 'ਚ। ਤੇ ਕੁਛ ਅਰਸੇ ਬਾਅਦ ਉੱਥੋਂ ਨਾ ਫਿਰ ਕਿਸੇ ਤਰ੍ਹਾਂ ਮੇਰਾ ਕੋਈ ਇਹ ਜਿਹੜੀ ਸੀਗੀ, ਮੈਂ ਕਿਉਂਕਿ ਜਰਨਲਿਸਟ ਵੀ ਸੀ, ਮੀਡੀਆ ਹੀ ਸੀ, ਐਕਸਪ੍ਰੈਸ ਨਿਊਜ਼ 'ਚ ਹੁੰਦਾ ਸੀ ਤੇ ਇੱਥੇ ਅਸੀਂ ਕਵਰੇਜ ਲਈ ਆਉਂਦੇ ਹੁੰਦੇ ਸੀ। ਤੇ ਉਦੋਂ ਮੈਂ ਇੱਥੇ ਇੱਕ ਦੋ ਬੰਦਿਆਂ ਦੇ ਜ਼ਿੰਮੇ ਲਾਇਆ। ਉਹ ਕਹਿੰਦੇ ਜੀ ਅੱਛਾ ਕਰਾਂਗੇ। ਉਹਨਾਂ ਨੇ ਜਾ ਕੇ ਮੈਨੂੰ ਉੱਥੋਂ ਫਿਰ ਕੋਟ ਬਾਦਲ ਖਾਨ ਦੀਆਂ ਸਾਡੀਆਂ ਫੋਟੋਆਂ ਭੇਜੀਆਂ। ਉਹ ਤਕਰੀਬਨ ਉਹੀ ਨਕਸ਼ਾ ਸੀਗਾ ਮਸਜਿਦ ਦਾ ਜਿਹੜਾ ਅਸੀਂ ਆਪਣੇ ਵੱਡਿਆਂ ਤੋਂ ਸੁਣਦੇ ਹੁੰਦੇ ਸੀ। ਤੇ ਉਦੋਂ ਦਾ ਫਿਰ ਮੈਨੂੰ ਇੱਧਰ ਇੱਕ ਹੋਇਆ ਕਿ ਇਹ ਵੀ ਨਾਲ ਨਾਲ ਕਰੀਏ। ਇਹ ਨਾਲ ਨਾਲ ਫਿਰ ਕਰਦੇ ਕਰਦੇ ਪੰਜਾਬੀ ਦਾ ਤੇ YouTube ਦਾ ਵੀ ਫਿਰ ਚੈਨਲ ਕਰਕੇ ਕਈ ਚੈਨਲ ਬਣਾਏ, ਕਈ ਕੀਤੇ, ਕਈ ਅੱਗੇ ਬਦਲੇ। ਤੇ ਫਿਰ ਉਹ ਨਾਲ ਨਾਲ ਬਾਕੀ ਹੁਣ ਇੱਕ ਪੰਜਾਬੀ ਅਖਬਾਰ ਵੀ ਹੈ ਮੇਰਾ, ਜਿਹੜਾ ਡੇਲੀ ਪੰਜਾਬੀ ਜ਼ੁਬਾਨ। ਅੱਜ ਕੱਲ੍ਹ ਪੰਜਾਬੀ ਵਰਲਡ ਚੈਨਲ ਆ ਮੇਰਾ ਨਾ, ਜਿਹਨੂੰ ਕਰ ਰਹੇ ਹਾਂ। ਤੇ ਅਸਲ ਗੱਲ ਉਹੀ ਸੀ ਪਿੱਛੇ, ਕਿਉਂਕਿ ਇੱਕ ਵਾਰੀ ਮੈਨੂੰ ਯਾਦ ਆ ਸੀ ਨਾ, ਨਿੱਕੇ ਹੁੰਦੇ ਗਏ ਆਪਣੀ ਨਾ ਪੜਦਾਦੀ ਦੇ ਕੋਲ ਨਾ। ਮੇਰੀ ਜਿਹੜੀ ਪੜਦਾਦੀ 1992 ਵਿੱਚ ਫੌਤ ਹੋਈ ਸੀ, 101 ਸਾਲ ਦੀ ਉਮਰ 'ਚ। ਤੇ ਉਹਨਾਂ ਦੇ ਕੋਲ ਬੈਠੇ ਸੀ ਤੇ ਇਹ ਗੱਲ ਹੈਗੀ ਆ ਕੋਈ ਮੇਰੇ 90-91 ਦੀ ਗੱਲ ਹੋਣੀ, ਮੈਂ 7-8 ਸਾਲ ਦਾ ਸੀ ਉਦੋਂ। ਤੇ ਉਹ ਘੱਗਰਾ ਪਾਉਂਦੇ ਹੁੰਦੇ ਸੀ ਤੇ ਉਹਨਾਂ ਨੇ ਇਹੀ ਗੱਲ ਕੀਤੀ ਕਿ ਉਹਨਾਂ ਦੇਸ਼ 'ਚ ਇਹ ਸੀ ਤੇ ਇਹ ਸੀ। ਮੈਂ ਕਿਹਾ ਵੀ ਦੇਸ਼ ਤੇ ਹੁਣ ਇਹ ਆਪਣਾ। ਕਹਿੰਦੇ ਨਹੀਂ ਤੈਨੂੰ ਨਹੀਂ ਪਤਾ, ਦੇਸ਼ ਜਿਹੜਾ ਸੀ ਦੇਸ਼ ਉਹ ਆ। ਅੱਛਾ ਫਿਰ ਉਹ ਨਾ ਗੱਲਾਂ ਬਾਤਾਂ ਹੋਣੀਆਂ, ਪੁੱਛਦੇ ਰਹਿਣਾ। ਉਦੋਂ ਸਾਨੂੰ ਅੰਦਾਜ਼ਾ ਨਹੀਂ ਸੀ ਇੰਨਾ। ਅੱਛਾ ਫਿਰ ਨਾ ਮੇਰੀ ਦਾਦੀ ਅੰਮਾ ਜਿਹੜੀ ਸੀਗੀ, ਉਹ ਇੱਕ ਵਾਰੀ ਨਾ ਇਹੀ ਗੱਲ ਨਾ ਕਿ ਕਿਸੇ ਤਰ੍ਹਾਂ ਨਾ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਮੇਰੀ ਦਾਦੀ ਅੰਮਾ ਵੀ ਜਿਹੜੇ 2016 'ਚ ਫੌਤ ਹੋਏ, ਉਹ ਵੀ 100 ਤੋਂ ਵੱਧ ਉਮਰ ਸੀ ਉਹਨਾਂ ਦੀ, 100 ਸਾਲ ਤੋਂ। ਤੇ ਉਹਨਾਂ ਦਾ ਵੀ ਇਹੀ ਕਹਿਣਾ ਹੁੰਦਾ ਸੀ ਕਿ ਨਾ ਮੈਂ ਜਾਣਾ। 2009 'ਚ ਨਾ ਉਸ ਦੌਰ ਮੁਸ਼ਰਫ ਦਾ ਦੌਰ ਸੀ ਤੇ ਬੜਾ ਪਾਲਿਸੀ ਨਰਮ ਹੋਈ ਸੀ, ਵੀਜ਼ੇ ਲੱਭ ਜਾਂਦੇ ਸੀ। ਤੇ ਮੈਨੂੰ ਨਾ ਉੱਥੇ ਇੱਕ ਸਾਡੇ ਵਕੀਲ ਆ, ਉਹ ਪੰਜਾਬ ਬਾਰ ਕੌਂਸਲ ਦੇ ਨਾਇਬ ਸਦਰ ਬਣੇ, ਰੈਸ ਮੁਮਤਾਜ਼ ਮੁਸਤਫਾ ਐਡਵੋਕੇਟ, ਉਹ ਹੋ ਕੇ ਆਏ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਗਏ ਸੀ ਤੇ ਮੈਨੂੰ ਵੀ ਦੱਸ ਦਿੰਦੇ। ਉਹ ਕਹਿੰਦੇ ਯਾਰ तुसा मेरे को दसा देंदे तो मैं तो कोई दस छोड़ा। तो चलो कोई गल कह नहीं, अगले साल वाला वेसो तो पासपोर्ट तैयार कराओ। अच्छा मैं अपना पहला पासपोर्ट उदों बनवाया सी। अच्छा मैं पासपोर्ट बनना दिता तो मैं अपनी दादी नूं दस्सिया, दादी अम्मा मेरी बड़ी खुश कि मैनू भी नाल लैके जाई। खैर दादी ने तो मेरा वीज़ा ना लग्या। बाद दे विचों दादी अम्मी मेरी फिर बहुत हो गई, बाद च जा ना सके। मैं खैर उदों दा ट्राई मुसलसल जिहड़ी आ करदा रहिंदा हले भी कि चलो वीज़ा लग ही जाओ। यानी मैं कई बार हसदा हुंदा कि मेरी जिहड़ी पड़दादी सी वो इत्थे आए सी उदों पाकिस्तान। मेरी पड़दादी, दादी, अब्बा जी, अच्छा मेरा उधरों नाना पड़नाना, तो उन्हां दा जिहड़ा सीगा वालद वो भी नाल ही आया सी। यानी कि हुण तुसीं ये देखो कि अगे मेरे भाई साडे भतीजे गां उन्हां दे बच्चे कोई 8वीं नस्ल आ गई किसानों साहब, हाले तक असीं मुड़ के उत्थे नहीं देख सके। यानी अजीब जी सूरत हाल हुंदी है कि हालांकि इत्थे दुनिया पूरी हर पासे आउंदे जांदे, किसी नूं कोई रोक रुकावट नहीं। इत्थे लोकां दे भरे भराए घर छड़ाते। अच्छा की सी जी ताले लाए ते जी असीं मुड़ के आ जाना महीने बाद 2 महीने बाद, कोई भी जाण जोगा नहीं, आउण जोगा नहीं। ते ਉਹ ਜਿਹੜਾ ਇੱਕ ਸੀਗਾ, ਮੈਂ ਉਦੋਂ ਦਾ ਹੀ ਫਿਰ ਮੇਰਾ ਜਿਹੜਾ ਪੰਜਾਬੀ ਦੇ ਨਾਲ ਸਿਲਸਿਲਾ ਸੀ ਉਹ ਚੱਲਦਾ ਪਿਆ। ਤੇ ਕੋਈ ਨਾ ਕੋਈ ਬਣ ਹੀ ਜਾਊ ਕਦੀ ਨਾ ਕਦੀ ਸਬਬ।
ਬਾਈ ਪ੍ਰੋਫੈਸ਼ਨ ਤੁਸੀਂ ਕੀ ਕਰਦੇ ਹੋ? ਮੈਂ ਜਰਨਲਿਸਟ ਹਾਂ, ਬੇਸਿਕਲੀ ਮੈਂ ਸਹਾਫੀ ਹਾਂ, ਪੱਤਰਕਾਰ ਹਾਂ, ਅੱਛਾ ਜੀ, ਤੇ ਇਹ ਮੇਰਾ ਟੀਵੀ ਦਾ ਹੀ ਪ੍ਰੋਫੈਸ਼ਨ ਆ ਸ਼ੁਰੂ ਤੋਂ। ਅੱਛਾ ਜੀ। ਤੇ ਬਲਕਿ ਹੁਣ 2023 ਆ ਗਿਆ, 2023 ਮੇਰੇ ਖਿਆਲ 21 ਸਾਲ ਹੋ ਗਿਆ ਮੈਨੂੰ ਪੰਜਾਬੀ ਦਾ ਜਿਹੜਾ ਇੱਕ ਮੈਗਜ਼ੀਨ ਮੈਂ ਸ਼ੁਰੂ ਕੀਤਾ ਸੀ ਜਦੋਂ। ਇੱਕ ਮੈਸੇਜ ਤਾਂ ਅਸੀਂ ਮੰਗਦੇ ਹਾਂ ਕਿ ਸਰਕਾਰ ਦੇ ਲਈ ਤੁਸੀਂ ਹਕੂਮਤ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ, ਕੋਈ ਗੁਜ਼ਾਰਿਸ਼ ਕਰਨਾ ਚਾਹੋ? ਤੇ ਦੂਸਰਾ ਮੈਸੇਜ ਮੈਂ ਤੁਹਾਡੇ ਤੋਂ ਨਿੱਜੀ ਤੌਰ ਤੇ, ਕਿਉਂਕਿ ਤੁਸੀਂ ਸਾਡੇ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਰਾਬਤੇ 'ਚ ਰਹਿੰਦੇ ਹੋ, ਚਾਹੇ ਜੱਥੇ ਦੇ ਜ਼ਰੀਏ ਸੀ, ਚਾਹੇ ਸੋਸ਼ਲ ਮੀਡੀਆ ਦੇ ਜ਼ਰੀਏ ਸੀ, ਤੁਸੀਂ ਕੁਝ ਨੋਟ ਵੀ ਕਰਦੇ ਹੋਵੋਗੇ, ਕੁਝ ਚੇਂਜਸ ਵੀ ਨੋਟ ਕਰਦੇ ਹੋਵੋਗੇ ਸਾਡੇ ਜੱਥੇ ਵਿੱਚ ਆ ਰਹੇ ਲੋਕਾਂ ਵਿੱਚ। ਉਧਰਲੇ ਲੋਕਾਂ ਨੂੰ ਤੁਸੀਂ ਕੋਈ ਖਾਸ ਸੁਨੇਹਾ ਦੇਣਾ ਚਾਹੋ? ਦੇਖੋ ਜੀ, ਸੁਨੇਹਾ ਤੇ ਇਹੀ ਆ ਕਿ ਸਾਡੇ ਵੱਲੋਂ ਕਿਉਂਕਿ ਰੋਕ ਰੁਕਾਵਟ ਕੋਈ ਨਹੀਂ, ਜਿਹੜਾ ਅਪਲਾਈ ਕਰਦਾ ਵੀਜ਼ੇ ਦਾ ਉਹਦਾ ਵੀਜ਼ਾ ਲੱਗ ਜਾਂਦਾ ਔਰ ਉਹਨੂੰ ਮਿਲ ਜਾਂਦਾ। ਬਹੁਤ ਘੱਟ ਆ ਕਿ ਜੇ 3000 ਬੰਦਾ ਅਪਲਾਈ ਕਰੇ ਤੇ ਵੱਧ ਤੋਂ ਵੱਧ 100 ਬੰਦੇ ਦਾ ਨਾਂ ਲੱਗਦਾ ਹੋਊਗਾ, ਬਾਕੀ ਲੱਗ ਜਾਂਦੇ ਆ ਤੇ ਆ ਜਾਂਦੇ ਆ। ਤੇ ਉਹ ਤੇ ਵੱਧ ਤੋਂ ਵੱਧ ਆਉਣ, ਬਲਕਿ ਹੁਣ ਤੇ ਤਾਦਾਦ ਵਧੀ ਆ, ਗਿਣਤੀ ਜਿਹੜੀ ਆ ਵੱਧਦੀ ਪਈ ਆ। ਇੱਕ 1990 ਤੋਂ ਬਾਅਦ ਉਹ ਘਟਣੀ ਸ਼ੁਰੂ ਹੋਈ ਸੀ, ਹੁਣ ਫਿਰ ਵੱਧ ਰਹੀ ਆ ਕਿ ਆਉਣ, ਕਿਉਂਕਿ ਉਹ ਤੇ ਆ ਸਕਦੇ ਆ। ਸਾਡਾ ਮਸਲਾ ਇਹ ਹੈ ਕਿ ਸਾਨੂੰ ਤੇ ਉਧਰ ਤਾਂ ਮਿਲਦਾ ਹੀ ਨਹੀਂ ਨਾ। ਹੁਣ ਮੇਰਾ ਖਿਆਲ ਇਹ ਆ ਕਿ ਆਪਣੇ ਪੂਰੀ ਫੈਮਿਲੀ ਦੇ ਵਿੱਚੋਂ ਮੇਰੇ ਤੋਂ ਵੱਧ ਇਸ ਮਾਮਲੇ 'ਚ ਕੋਈ ਵੀ ਨਹੀਂ ਐਕਟੀਵੇਟ ਹੋਣਾ, ਜਾਂ ਮੇਰੇ ਤੋਂ ਵੱਧ ਕਿਸੇ ਨੇ ਬਾਅਦ 'ਚ ਟਰਾਈ ਵੀ ਨਹੀਂ ਕਰਨੀ ਕਿ ਉੱਥੇ ਜਾਣ ਦੀ। ਯਾਨੀ ਇਹ ਅਖੀਰਲਾ ਹੀ ਹੈ ਨਾ ਕਿ ਜਿਹੜਾ ਮੈਂ ਕਰ ਲਿਆ, ਔਰ ਜਿੰਨੇ ਮੇਰੇ ਤਲਕਾਤ ਆ ਜਾਂ ਜਿੰਨਾ ਮੇਰਾ ਇੱਕ ਨਾਮ ਆ, ਇੱਕ ਸਿਲਸਿਲਾ ਵਾ, ਇਸ ਤੋਂ ਵੱਧ ਕਿਸੇ ਦਾ ਹੋਣਾ ਵੀ ਨਹੀਂ ਹੋ ਸਕਦਾ। ਕੋਈ ਹੋ ਵੀ ਜਾਵੇ, ਕੋਈ ਕੱਲ ਕਲਾਂ ਪਤਾ ਕੋਈ ਨਹੀਂ ਹੁੰਦਾ ਕਿ ਕੋਈ ਐਡਾ ਵੱਡਾ ਅਫਸਰ ਬਣ ਕੇ ਆ ਜਾਵੇ ਕਿ ਉਹ ਚਲਾ ਜਾਵੇ, ਪਰ ਹੋਣਾ ਨਹੀਂ। ਤੇ ਇਹੀ ਰੂਟੀਨ ਅੱਗੇ ਆ ਕਿ ਸ਼ਾਇਦ ਸਾਡੇ ਤੋਂ ਬਾਅਦ ਵਾਲੀਆਂ ਜਿਹੜੀਆਂ ਪੀੜ੍ਹੀਆਂ ਵਾ ਉਹਨਾਂ ਦੇ ਵਿੱਚ ਕੋਈ ਉਹ ਵਾਲੀ ਕਰਜ ਨਹੀਂ ਰਹਿਣੀ। ਹੁਣ ਮੈਂ ਤੇ ਚਲੋ ਸੁਣਦਾ ਰਿਹਾ ਆਪਣੇ ਦਾਦੀ ਦੇ ਕੋਲੋਂ, ਨਾਨੀ ਦੇ ਕੋਲੋਂ, ਪੜਦਾਦੀ ਦੇ ਕੋਲੋਂ, ਗਾਂਹ ਹੋਣਾ ਨਹੀਂ। ਤੇ ਇਸ ਲਈ ਹੁਣ ਇਹ ਜਿਹੜੇ ਰਾਬਤੇ ਵਧਾਉਣ ਦੀ ਜ਼ਰੂਰਤ ਬਹੁਤ ਜ਼ਿਆਦਾ ਵਾ ਕਿ ਆਪਸ ਦੇ ਵਿੱਚ, ਖਾਸ ਕਰ ਇੱਧਰਲੇ ਸਾਡੇ ਪਾਸੇ ਲੋਕਾਂ ਨੂੰ ਵੀਜ਼ੇ ਮਿਲਣੇ ਚਾਹੀਦੇ ਆ। ਔਰ ਮੈਂ ਬੜੀ ਇਹਦੇ ਉੱਤੇ ਟਰਾਈ ਕੀਤੀ ਹੈ ਕਿ ਜਿਹੜੇ ਲੋਕ ਉੱਧਰੋਂ ਆਏ ਹੋਏ ਆ ਉਹਨਾਂ ਦੀਆਂ ਫੈਮਲੀਆਂ ਨੂੰ ਮੁਸਤਕਿਲ ਤੌਰ ਤੇ ਕੋਈ ਐਸਾ ਕਾਰਡ ਜਾਰੀ ਕੀਤਾ ਜਾਵੇ ਕਿ ਉਹ ਸਾਲ 'ਚ 4-5 ਵਾਰੀ ਬਗੈਰ ਵੀਜ਼ਾ ਲਵਾਏ ਜਾ ਸਕਣ, ਆ ਸਕਣ। ਇੱਕ ਬਾਬਿਆਂ ਲਈ, ਹਾਂ, ਇੱਕ ਇਹਨਾਂ ਨੇ ਪਹਿਲਾਂ ਕੀਤਾ, ਇੱਕ ਵਾਰੀ ਇਹ ਕੀਤਾ ਗਿਆ ਸੀਗਾ ਕਿ ਜਿਹੜੇ 70 ਸਾਲ ਤੋਂ ਉੱਤੇ ਬਾਬੇ ਸੀ ਉਹਨਾਂ ਨੂੰ ਵੀਜ਼ਾ ਜਿਹੜਾ ਫ੍ਰੀ ਕੀਤਾ ਗਿਆ ਸੀ, ਪਰ ਉਹ ਵੀ ਸਿਲਸਿਲਾ ਬੰਦ ਆ, ਉਹ ਵੀ ਨਹੀਂ ਅਮਲ ਹੋ ਰਿਹਾ। ਇਹ ਵੀ ਇੱਕ ਐਗਰੀਮੈਂਟ ਹੋਇਆ ਸੀਗਾ ਅੱਜ ਤੋਂ 15 ਸਾਲ ਪਹਿਲੇ, ਉਹਦੇ ਉੱਤੇ ਵੀ ਕੋਈ ਨਹੀਂ। ਫਿਰ ਜਿਹੜੇ ਖਾਸ ਕਰ ਇੱਧਰੋਂ ਜਾਂ ਉੱਧਰੋਂ ਆਏ ਗਏ ਹੋਏ ਆ ਉਹਨਾਂ ਨੂੰ ਤੇ ਕਮ ਸੇ ਕਮ ਇੰਨੀ ਸਹੂਲਤ ਹੋਣੀ ਚਾਹੀਦੀ ਹੈ ਕਿ ਉਹ ਤੇ ਆ ਜਾ ਸਕਣ। ਚਲੋ ਬਾਕੀ ਤੇ ਬਾਅਦ ਦੀਆਂ ਗੱਲਾਂ। ਤੇ ਹੁਣ ਸਿਆਣੇ ਵਾਲਾ ਵੀ ਮਸਲਾ ਨਾ, ਉਹ 70 ਸਾਲ ਤੋਂ ਉੱਤੇ ਬੰਦਾ ਇਕੱਲਾ ਜਾ ਨਹੀਂ ਸਕਦਾ, ਜਾਤੀ ਉਹਦੇ ਨਾਲ ਕੋਈ ਨਾ ਹੋਵੇ, ਉਹ ਨਾਲ ਦੇ ਨੂੰ ਵੀ ਏਜੰਸੀ ਦਿੰਦੇ। ਅੱਛਾ, ਉਹ ਵੀ ਫਿਰ ਕੰਮ ਬੰਦ ਹੀ ਹੋ ਗਿਆ ਤਕਰੀਬਨ। ਤੇ ਉਹ ਇੱਕ ਜ਼ਰੂਰੀ ਹੈ ਕਿ ਕਮ ਸੇ ਕਮ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਉਹਨੂੰ ਵਧਾਇਆ ਜਾਵੇ। ਜੀ ਸ਼ੁਕਰੀਆ ਸਰ। ਹੁਣ ਅਸੀਂ ਇਸੇ ਗੱਲ ਨੂੰ, ਰਾਬਤੇ ਨੂੰ ਆਪਣੇ ਨੂੰ ਕੰਟੀਨਿਊ ਕਰਦੇ ਹੋਏ ਗੱਲ ਕਰਾਂਗੇ ਜੀ ਜਨਾਬ ਅਬਦੁਲ ਰਸ਼ੀਦ ਜੀ ਹੋਰਾਂ ਨਾਲ, ਜਿਹੜੇ ਕਿ ਪੇਸ਼ੇ ਵਜੋਂ ਵਕੀਲ ਨੇ, ਪਰ ਉਹਨਾਂ ਦੇ ਕੋਲ, ਉਹਨਾਂ ਨੇ ਵੀ ਆਪਣੇ YouTube ਚੈਨਲ ਸਾਡਾ ਦੇਸ਼ ਪੰਜਾਬ ਦੇ ਜ਼ਰੀਏ ਬਹੁਤ ਸਾਰੀਆਂ ਵੰਡ ਦੀਆਂ ਸਟੋਰੀਆਂ ਕਵਰ ਕੀਤੀਆਂ ਨੇ, ਬਹੁਤ ਸਾਰੇ ਲੋਕਾਂ ਦਾ ਦੁੱਖ ਦਰਦ ਦੁਨੀਆ ਦੇ ਸਾਹਮਣੇ ਲਿਆਂਦਾ, ਜਿਨ੍ਹਾਂ ਵਿੱਚੋਂ ਤਾਜ ਬੀਬੀ ਦੀ ਕਹਾਣੀ ਜਿਹੜੀ ਉਹ ਬਹੁਤ ਜ਼ਿਆਦਾ ਵਾਇਰਲ ਹੋਈ ਹੈ। ਇਸ ਤੋਂ ਬਿਨਾਂ ਵੀ ਇਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਹੋਰ ਜਾਣਕਾਰੀ ਇਹਨਾਂ ਬਾਰੇ ਦੇ ਦਿਆਂ ਕਿ ਪਿਛਲੇ ਕੁਝ ਸਮੇਂ ਪਹਿਲਾਂ 6 ਮਹੀਨੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੀਰ ਵਾਰਿਸ ਸ਼ਾਹ ਹੋਰਾਂ ਦੇ 100ਵੀਂ ਜਨਮ ਸ਼ਤਾਬਦੀ ਤੇ ਇਹਨਾਂ ਨੇ ਬਹੁਤ ਅੱਛੀ ਡਾਕੂਮੈਂਟਰੀ ਜਿਹੜੀ ਸੀ ਉਹ ਬਣਾਈ ਸੀ, ਤੇ ਉਹਦੇ ਵਿੱਚ ਕਾਫੀ ਵੱਡੇ ਪੱਧਰ ਤੇ ਇਹਨਾਂ ਨੇ ਆਪਣਾ ਖਰਚ ਵੀ ਕੀਤਾ ਸੀ ਔਰ ਬਹੁਤ ਸਮਾਂ ਵੀ ਖਰਚ ਕੀਤਾ, ਪੈਸਾ ਵੀ ਖਰਚ ਕੀਤਾ। ਇੰਨੀ ਕੋਸ਼ਿਸ਼ ਦੇ ਬਾਵਜੂਦ ਵੀ ਇਹਨਾਂ ਨੂੰ ਵੀਜ਼ਾ ਜਿਹੜਾ ਆ ਉਹ ਨਹੀਂ ਮਿਲਿਆ, ਤੇ ਕਾਫੀ ਸਮੇਂ ਤੱਕ ਇਹਨਾਂ ਨੇ ਮੇਰੇ ਨਾਲ ਗਿਲਾ ਵੀ ਕੀਤਾ, ਕਹਿੰਦੇ ਵੀ ਇਹ ਸਾਡੀ ਹਕੂਮਤ ਜਿਹੜੀ ਆ ਉਹ ਕਿੰਨਾ ਜ਼ਿਆਦਾ ਤੁਹਾਡਾ ਆਇਆਂ ਗਿਆਂ ਦਾ ਮਾਣ ਤਾਣ ਕਰਦੇ ਆ, ਪਰ ਅਸੀਂ ਤਾਂ ਤਰਸਦੇ ਹੀ ਰਹਿ ਜਾਵਾਂਗੇ, ਕਿਉਂਕਿ ਇਹ ਵੀ ਪਿੱਛੋਂ ਜ਼ਿਲ੍ਹੇ ਲੁਧਿਆਣੇ ਦੇ ਕੋਲ ਜਗਰਾਓਂ ਤੋਂ ਆਏ ਹੋਏ ਨੇ, ਇਹਨਾਂ ਦੇ ਵੱਡੇ ਵਡੇਰੇ। ਸੋ ਹੁਣ ਮੈਂ ਆਪਣੀ ਗੱਲ ਦੇ ਨਾਲ ਨਾਲ ਇਹਨਾਂ ਤੋਂ ਵੀ ਸ਼ੁਰੂ ਕਰਦੇ ਆਪਣੀ ਗੱਲਬਾਤ ਦਾ ਸਿਲਸਿਲਾ। ਇੱਧਰ ਨੂੰ ਹੋ ਜਾਓ ਤੁਸੀਂ, ਥੋੜਾ ਗੈਪ ਜਿਹਾ ਚੰਗਾ ਨਹੀਂ ਨਾ ਲੱਗਦਾ, ਪਤਾ ਨਾ ਲੱਗੇ ਵੀ ਉੱਠ ਕੇ ਗਏ ਆ, ਇਹ ਲੱਗੇ ਕਿ ਉੱਧਰ ਬੈਠੇ ਆ। ਕਰੀਏ ਕੰਟੀਨਿਊ। ਹਾਂਜੀ ਜਨਾਬ ਅਬਦੁਲ ਰਸ਼ੀਦ ਜੀ, ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ, ਸ਼ੁਕਰੀਆ ਜੀ। ਅਸੀਂ ਲੋਕਾਂ ਦੇ ਇੰਟਰਵਿਊ ਕਰਦੇ ਹਾਂ। ਅੱਜ ਤੁਸੀਂ ਸਾਨੂੰ ਸਾਰੇ ਜਿੰਨੇ ਵੀ ਦੋਸਤ ਅਸੀਂ YouTube ਦੇ ਉੱਤੇ ਲੋਕਾਂ ਦੇ ਇੰਟਰਵਿਊ ਕਰਦੇ ਹਾਂ, ਤੁਸੀਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਤੇ ਬਾ ਦਿੱਤਾ, ਤੁਹਾਡੀ ਬੜੀ ਮਿਹਰਬਾਨੀ, ਸ਼ੁਕਰੀਆ। ਸਾਡੇ ਵਾਸਤੇ ਬੜਾ ਵਧੀਆ ਸਬੱਬ ਹੈ, ਮੈਨੂੰ ਬੜਾ ਵਧੀਆ ਲੱਗਿਆ ਕਿ ਮੈਨੇ ਹਰ ਵਾਰ ਜਦੋਂ ਮੈਂ ਆਉਂਦੀ ਹਾਂ
ਤਾਂ ਮੈਂ ਦੇਖਦੀ ਹਾਂ ਕਿ ਸਾਰੇ YouTube ਚੈਨਲ ਨਨਕਾਣੇ ਆ ਕੇ ਇੰਟਰਵਿਊ ਕਰ ਰਹੇ ਹੁੰਦੇ ਆ, ਪੁਰਾਣੇ ਵਿਛੜੇ ਪਰਿਵਾਰਾਂ ਨੂੰ ਮਿਲਾ ਰਹੇ ਹੁੰਦੇ ਆ। ਵੀ ਤੁਹਾਡੇ ਕੀ ਵਿਚਾਰ ਨੇ? ਘੱਟੋ ਘੱਟ ਮੈਨੂੰ ਪਤਾ ਤਾਂ ਲੱਗੇ, ਉਧਰ ਵੀ ਪਤਾ ਲੱਗੇ ਕਿ ਤੁਸੀਂ ਇਹ ਕੰਟਰੀਬਿਊਸ਼ਨ ਕਰ ਵੀ ਰਹੇ ਹੋ, ਤੁਹਾਡੇ ਦਿਲ 'ਚ ਕੀ ਆ, ਕਿਉਂ ਤੁਸੀਂ ਜੁੜੇ ਆ। ਜਿੱਥੋਂ ਤੱਕ ਮੈਂ ਸਮਝ ਰਹੀ ਹਾਂ ਤੁਹਾਡਾ ਆਪਣਾ ਤਾਲਮੇਲ ਵੀ ਹੈਗਾ ਕਿ ਉਧਰ ਦੇ ਨਾਲ ਤੁਹਾਡੇ ਬਹੁਤ ਤਕੜੇ ਸਰੋਕਾਰ ਆ, ਕਿਉਂਕਿ ਤੁਸੀਂ ਉਧਰ ਦੇ ਹੋ। ਉਹ ਸਰੋਕਾਰ ਤਾਂ ਕੋਈ ਨਹੀਂ ਸੀ ਜੀ, ਲੇਕਿਨ ਉਹੀ ਕਿ ਜਿਵੇਂ ਤੁਸੀਂ ਦੱਸਿਆ ਵੀ ਬਾਬੇ ਹੋਣੀ ਸਾਡੇ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਲਹਿੰਦੀ ਭੈਣੀ। ਅੱਛਾ, ਪੱਕਾ ਐਡਰੈਸ ਯਾਦ ਆ। ਤੇ ਤੁਸੀਂ ਕਿੰਨੀ ਕੁ ਵਾਰ ਕੋਸ਼ਿਸ਼ ਕੀਤੀ ਹੈ ਵੀਜ਼ਾ ਲਗਵਾਉਣ ਦੀ? ਮੈਂ ਤਕਰੀਬਨ ਮੇਰਾ ਖਿਆਲ ਕਹਿੰਦਾ ਕੋਈ 5-6 ਵਾਰੀ ਕਰ ਬੈਠਾ ਜੀ। ਆ ਹੁਣ ਲਾਸਟ ਟਾਈਮ 6ਵੀਂ ਵਾਰੀ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਭੇਜਿਆ ਸੀ, ਉਹ ਕੋਈ 6ਵੀਂ ਵਾਰੀ ਸੀਗਾ ਤੇ 6ਵੀਂ ਵਾਰੀ ਰਿਜੈਕਟ ਹੋ ਗਿਆ। ਉਦੋਂ ਸਾਡੇ ਅਜ਼ੀਜ਼ੋ ਕਰਬ ਸਾਡੇ ਰਿਸ਼ਤੇਦਾਰ ਵੀ ਉਦੋਂ ਮਲੇਰਕੋਟਲੇ ਹੈ ਨੇ, ਉਹਨਾਂ ਨੇ ਵੀ ਕਈ ਵਾਰੀ ਸਪਾਂਸਰ ਭੇਜਿਆ। ਅੱਬੇ ਉਹਨਾਂ ਦੀ ਮਾਸੀ ਹੈ, ਉਹਨਾਂ ਦੇ ਅੱਗੋਂ ਆਰ ਪਰਿਵਾਰ ਆ ਉਹਨਾਂ ਦਾ, ਉਹਨਾਂ ਨੇ ਕਈ ਵਾਰੀ ਸਾਨੂੰ ਆਪਣਾ ਸਪਾਂਸਰ ਕੀਤਾ, ਪਰ ਵੀਜ਼ਾ ਨਹੀਂ। ਬੜੀ ਮਾੜੀ ਗੱਲ ਹੈ ਵੈਸੇ ਹੀ, ਕਿਉਂਕਿ ਜਦੋਂ ਹੁਣ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਰ ਵਾਰਿਸ ਸ਼ਾਹ ਹੋਰਾਂ ਦੀ ਜਿਹੜੀ ਕਾਨਫਰੰਸ ਸੀਗੀ 100 ਸਾਲਾ ਜਨਮ ਸ਼ਤਾਬਦੀ ਤੇ, ਉਹਦੇ ਵਿੱਚ ਉਹਨਾਂ ਨੇ ਮੈਨੂੰ ਵੀ ਦੱਸਿਆ ਸੀਗਾ ਕਿ ਮਤਲਬ ਤੁਸੀਂ ਆ ਰਹੇ ਹੋ, ਤੁਹਾਡੇ ਲਈ ਬੜੇ ਯਤਨ ਵੀ ਕੀਤੇ ਸੀਗੇ। ਤੇ ਤੁਸੀਂ ਜਿਹੜੇ ਯਤਨ ਕੀਤੇ ਸੀ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਤੁਸੀਂ ਇੱਧਰ ਬੈਠ ਕੇ ਫਿਰ ਉਸ ਦੇ ਲਈ ਕੀ ਤਿਆਰੀਆਂ ਕੀਤੀਆਂ ਸੀ? ਮੇਰੇ ਤੇ ਜ਼ਿੰਮੇ ਉਹਨਾਂ ਨੇ ਲਾਇਆ ਸੀ ਵੀ ਤੁਸੀਂ ਵਾਰਿਸ ਸ਼ਾਹ ਦੇ ਉੱਪਰ ਨਾ ਜੀ, ਬਾਬਾ ਜੀ ਵਾਰਿਸ ਸ਼ਾਹ ਦੇ ਉੱਤੇ ਜ਼ਿੰਦਗੀ ਦੇ ਉੱਤੇ ਨਾ ਤੁਸੀਂ ਡਾਕੂਮੈਂਟਰੀ ਬਣਾਉਣੀ। ਅਸੀਂ ਉਹ ਜਿੱਥੇ ਜੰਮੇ ਤੇ ਜਿੱਥੇ ਜਾ ਕੇ ਉਹਨਾਂ ਦਾ ਐਂਡ ਹੋਇਆ, ਜਿੱਥੇ ਜਿੱਥੇ ਉਹ ਗਏ, ਜਿੱਥੇ ਅਸੀਂ ਹਰ ਜਗ੍ਹਾ ਮਸਲਨ ਸ਼ੇਖੂਪੁਰਾ, ਜੰਡਿਆਲਾ, ਸ਼ੇਰ ਖਾਂ, ਕਸੂਰ ਜਿੱਥੇ ਉਹ ਪੜ੍ਹੇ, ਉਸ ਤੋਂ ਬਾਅਦ ਆਪਣਾ ਜਿੱਥੇ ਬਹਿ ਕੇ ਉਹਨਾਂ ਨੇ ਹੀਰ ਲਿਖੀ, ਆਪਣਾ ਹਰ ਜਗ੍ਹਾ ਦੇ ਉੱਤੇ ਅਸੀਂ ਗਏ। ਅਸੀਂ ਉਹਨਾਂ ਦੀ ਪੂਰੀ ਜਿਹੜੀ ਹੈ ਡਾਕੂਮੈਂਟਰੀ ਬਣਾਈ ਸੀ। ਤੇ ਮੇਰੇ ਨਾਲ ਯੂਨੀਵਰਸਿਟੀ ਰਾਬਤੇ 'ਚ ਵੀ ਸੀਗੀ, ਮੇਰੇ ਜਿਹੜੇ ਫਾਲੋਅਰ YouTube ਦੇ ਉੱਤੇ ਮੈਨੂੰ ਫਾਲੋ ਕਰਦੇ ਆ ਮੇਰੇ, ਉਹ ਵੀ ਸਾਰੇ ਰਾਬਤੇ 'ਚ ਸੀ ਤੇ ਉਹ ਸਾਰੇ ਇੰਤਜ਼ਾਰ ਸੀ ਵੀ ਸ਼ਾਇਦ ਮੈਂ ਆਵਾਂ, ਲੇਕਿਨ ਪਰ ਬਸ ਵੀਜ਼ਾ ਨਾ ਲੱਗਣ ਕਰਕੇ ਨਹੀਂ ਹੋਇਆ। ਤੇ ਸਟੋਰੀਆਂ ਜਿਹੜੀ ਬਣਾਉਣ ਦੀ ਵਜ੍ਹਾ ਉਹ ਇਹੀ ਸੀ ਵੀ ਬਾਬਿਆਂ ਕੋਲੋਂ ਗੱਲਾਂ ਸੁਣਦੇ ਹੁੰਦੇ ਸੀ ਵੀ ਬਾਬੇ ਹੁਣੀ ਦੱਸਦੇ ਹੁੰਦੇ ਸੀ ਵੀ ਰੋਸ਼ਨੀ ਆਪਣੇ ਘਰ ਦੇ ਕੋਲ ਲੱਗਦੀ ਸੀ। ਰੋਸ਼ਨੀ ਦਾ ਮੇਲਾ ਅੱਜ ਵੀ ਲੱਗਦਾ ਉੱਥੇ। ਹਾਂਜੀ, ਇੱਦਾਂ ਹੀ ਵੀ ਉੱਥੇ ਮੈਂ ਭਲਵਾਨ ਸੀ ਤੇ ਇੱਦਾਂ ਵੀ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਸੀ ਨੇੜੇ। ਬੰਦ ਕਰ ਇਹ ਤੇ ਸਾਡੇ ਭਾਵੁਕ ਹੋਣਾ, ਸਾਡਾ ਕੁਦਰਤੀ ਤੌਰ ਤੇ ਨੇਚਰ ਸਾਡਾ ਉਹਦਾ ਜੁੜ ਜਾਂਦਾ ਉੱਥੇ ਨਾਲ। ਮੈਂ ਦੇਖ ਰਹੀ ਸੀ ਕਿ ਵੀ ਕੁਝ ਹੋ ਨਾ ਜਾਏ, ਕਿਉਂਕਿ ਆਪਦਾ ਬਹੁਤ ਕੁਝ ਗਵਾ ਦੇਣਾ ਇੰਨਾ ਆਸਾਨ ਨਹੀਂ ਹੁੰਦਾ। ਹੁਣ ਤੇ ਉਹ ਬਹੁਤ ਜ਼ਿਆਦਾ ਕਮਰਸ਼ੀਅਲ ਹੋ ਚੁੱਕਾ ਉਹ ਇਲਾਕੇ ਦੀ ਜਾਨ ਹੈ। ਜਗਰਾਉਂ ਤਹਿਸੀਲ ਹੈ ਸਾਡੇ ਲਈ, ਬਹੁਤ ਐਡਵਾਂਸਮੈਂਟ ਹੋ ਗਈ ਹੈ ਉੱਥੇ ਹੁਣ ਤੱਕ। ਬਾਕੀ ਜਿਨ੍ਹਾਂ ਦਾ ਕੁਝ ਜੁੜਿਆ ਹੁੰਦਾ, ਜਦੋਂ ਕੁਝ ਛੁੱਟ ਜਾਂਦਾ ਨਾ, ਉਹੀ ਇਹ ਜਾਣ ਸਕਦੇ ਆ ਕਿ ਉਹਨਾਂ ਨੇ ਕੀ ਗਵਾਇਆ। ਤੁਸੀਂ ਠੀਕ ਫੀਲ ਕਰ ਰਹੇ ਹੋ ਹੁਣ? ਹਾਂਜੀ, ਅਸੀਂ ਅਲਹਮਦੁਲਿਲਾ ਠੀਕ ਹਾਂ ਜੀ, ਲੇਕਿਨ ਮੈਂ ਤੁਹਾਨੂੰ ਪਤਾ ਕਿ ਬੇਸ਼ੁਮਾਰ ਲੋਕਾਂ ਦੀਆਂ ਸਟੋਰੀਆਂ ਕਰ ਚੁੱਕੇ ਹਾਂ ਤੇ ਮੈਨੂੰ ਤੁਸੀਂ ਪਹਿਲੀ ਵਾਰੀ ਹੋਇਆ ਵੀ ਮੈਂ ਆਪਣਾ ਇੰਟਰਵਿਊ ਦੇਣ ਲੱਗਾ ਜਿਹੜਾ ਉਹ ਇਮੋਸ਼ਨਲ ਹੋ ਗਿਆ। ਤੇ ਉਹ ਇਹਦੀ ਜਿਹੜੀ ਇਮੋਸ਼ਨਲ ਹੋਣ ਦੀ ਵਜ੍ਹਾ ਵੀ ਉਹੀ ਹੈ ਵੀ ਜੋ ਕੁਛ ਬਾਬੇ ਨੇ ਸਾਨੂੰ ਦੱਸਿਆ, ਤੇ ਵੀ ਇਹ ਸਾਡੀ ਜਿਵੇਂ ਮੀਆਂ ਸਾਹਿਬ ਨੇ ਦੱਸਿਆ ਵੀ ਕਿਸੇ ਦੀ ਦੂਸਰੀ ਪੀੜ੍ਹੀ ਹੈ, ਕਿਸੇ ਦੀ ਤੀਸਰੀ ਹੈ, ਕਿਸੇ ਦੀ ਚੌਥੀ ਹੈ। ਅਸੀਂ ਤੀਸਰੀ ਪੀੜ੍ਹੀ 'ਚ ਅਸੀਂ ਹਲੇ ਵੀ ਸਟਰਗਲ 'ਚ ਹੀ ਹਾਂ ਵੀ ਅਸੀਂ ਆਪਣਾ ਉੱਥੇ ਸਾਰਾ ਕੁਝ ਲੁੱਟ ਲਟਾ ਕੇ ਆ ਗਏ, ਸਾਰਾ ਕੁਝ ਛੱਡ ਛਡਾ ਕੇ ਆ ਗਏ, ਭਰੇ ਘਰ ਅਚਾਨਕ ਛੱਡਣੇ ਪੈ ਗਏ ਤੇ ਫਿਰ ਇੱਥੇ ਆ ਕੇ ਵੀ ਮੁਸ਼ਕਿਲ ਹਾਲਾਤ 'ਚ ਗੁਜ਼ਰੇ। ਫਿਰ ਇੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਸਾਨੂੰ ਕੋਸ਼ਿਸ਼ ਕਰਕੇ ਸਾਨੂੰ ਅਸੈਪਟ ਹੀ ਨਹੀਂ ਕੀਤਾ, ਸਾਨੂੰ ਮਹਾਜਰ ਕਹਿੰਦੇ ਆ। ਹਲੇ ਵੀ ਸਾਨੂੰ ਅਸੈਪਟ ਨਹੀਂ ਕਰਦੇ ਜਿਹੜੇ ਇੱਥੋਂ ਦੇ। ਹਾਲਾਂਕਿ ਪਾਕਿਸਤਾਨ ਬਣਾਉਣ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਇਹਨਾਂ ਮਹਾਜਰਾਂ ਦੀਆਂ ਹੋਈਆਂ, ਸਾਡੇ ਲੱਖਾਂ ਖਾਨਦਾਨ ਮਾਰੇ ਗਏ, 10 ਲੱਖ ਲੋਕ ਇੱਕ ਰਫ ਅੰਦਾਜ਼ੇ ਦੇ ਮੁਤਾਬਕ ਵੱਢੇ ਕੁੱਟੇ ਗਏ। ਲੇਕਿਨ ਉਹ ਇਹ ਜਦੋਂ ਗੱਲ ਸੁਣਦੇ ਬੜੀ ਤਕਲੀਫ ਵਾਲੀ ਗੱਲ ਹੈ ਇਹ। ਤੇ ਬਸ ਬਾਬਾ ਜੀ ਕੋਲੋਂ ਅਸੀਂ ਸੁਣਦੇ ਹੁੰਦੇ ਸੀ ਵੀ ਸਾਡਾ ਜਿਹੜਾ ਹੈ ਉੱਥੇ ਅਸੀਂ ਬੜੇ ਸੈਟਸ ਹਾਂ, ਸ਼ਹਿਰ ਦੇ ਰਹਿਣ ਵਾਲੇ ਸੀ, ਸਾਡੀ ਜਿਹੜੀ ਜ਼ਮੀਨ ਸੀ ਉਹ ਸਰਾਊਂਡਿੰਗ ਏਰੀਆ ਦੇ ਵਿੱਚ ਸੀ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ। ਬਾਬੇ ਜੀ ਭਲਵਾਨ ਸੀ। ਇੱਥੇ ਆ ਕੇ ਸਾਨੂੰ ਜਿਹੜੀਆਂ ਮੁਸ਼ਕਲ ਮਸਾਲਾ ਮੈਂ ਤਾਂ ਖੁਦ ਵੇਖਿਆ ਨਹੀਂ, ਲੇਕਿਨ ਮੈਂ ਛੋਟਾ ਹੁੰਦਾ ਆਪਣੇ ਦਾਦੇ ਦੇ ਕੋਲ ਬਹਿੰਦਾ ਰਿਹਾ ਤੇ ਇਹ ਸਾਰੀਆਂ ਜਿਹੜੀ ਮੇਰੇ ਕੋਲ ਮਾਲੂਮਾਤ ਹੈ ਮੈਂ ਖੁਦ ਸੁਣੀ ਆਪਣੇ ਬਾਬੇ ਕੋਲੋਂ, ਕਿਸੇ ਦੇ ਥਰੂ ਨਹੀਂ। ਮੈਂ ਬਾਬਾ ਜੀ ਨੇ ਮੈਨੂੰ ਡਾਇਰੈਕਟ ਦੱਸੀ। ਮੈਂ ਬਾਬਾ ਜੀ ਤੋਂ ਉਹਨਾਂ ਦੇ ਵਾਲਦ ਦਾ ਨਾਮ ਵੀ ਪੁੱਛਿਆ, ਉਹਨਾਂ ਦੇ ਦਾਦੇ ਦਾ ਵੀ ਪੁੱਛਿਆ, ਉਹਨਾਂ ਦੇ ਪੜਦਾਦੇ ਦਾ ਵੀ ਪੁੱਛਿਆ। ਅਗਰ ਮੈਂ ਮੇਰਾ ਖਿਆਲ ਆਪਣੀਆਂ ਪਿਛਲੀਆਂ 7 ਪੀੜ੍ਹੀਆਂ ਦਾ ਵੀ ਨਾਂ ਪਤਾ ਨਹੀਂ ਕਿ ਮੈਨੂੰ ਸ਼ੁਰੂ ਤੋਂ ਹੀ ਇਹੋ ਜਿਹੀਆਂ ਇਨਫੋਰਮੇਸ਼ਨ ਜਿਹੜੀਆਂ ਬਾਬੇ ਨਾਲ ਗੱਲਾਂ ਕਰਨ ਦਾ ਜਾਂ
ਬਾਬੇ ਹੁਣੀ ਉਦੋਂ ਬਜ਼ੁਰਗ ਜਿਹੜੀ ਉਹਨਾਂ ਦੀ ਉਮਰ ਜ਼ਿਆਦਾ ਸੀ, ਜਦੋਂ ਪਾਰਟੀਸ਼ਨ ਹੋਈ 30-35 ਸਾਲ ਦੀ ਸੀ, ਜਦੋਂ ਮੈਂ ਉਹ ਸੰਭਾਲੀ ਤੇ ਬਾਬੇ ਹੁਣਾਂ ਦੀ ਉਮਰ ਉਦੋਂ ਮੈਂ ਕਦੇ ਪੁੱਛਣੀ, ਬਾਬੇ ਨੇ ਕਹਿਣਾ 80 ਸਾਲ ਹੋ ਗਈ, ਕਦੇ ਬਾਬੇ ਨੇ ਕਹਿਣਾ 85 ਸਾਲ ਹੋ ਗਈ, ਅੰਦਾਜ਼ੇ ਨਾਲ ਹੀ ਦੱਸਦੇ ਸੀ। 2004-5 ਚ ਉਹਨਾਂ ਦੀ ਡੈਥ ਹੋਈ, ਲੇਕਿਨ ਉਹਦਾ YouTube ਹੈ ਨਹੀਂ ਸੀ, ਤੇ ਦੂਸਰਾ ਅਸੀਂ ਨਿਆਣੇ ਸੀ। ਜਦੋਂ ਸਾਨੂੰ ਹੋਸ਼ ਆਈ ਉਦੋਂ ਸਾਰਾ ਖਤਮ ਹੋ ਗਿਆ। ਬਾਬਾ ਜੀ ਬਹੁਤ ਕੁਝ ਸਟੋਰੀਆਂ ਸੁਣਾਉਂਦੇ ਸੀ, ਲੇਕਿਨ ਇਹ ਚੀਜ਼ਾਂ ਸੁਣ ਕੇ ਤੇ ਬਸ ਫਿਰ ਇਹ ਸ਼ੌਕ ਹੋ ਗਿਆ ਕਿ ਯਾਰ ਜਿਹੜੇ ਪੁਰਾਣੇ ਬਜ਼ੁਰਗ ਜ਼ਿੰਦਾ ਨੇ ਨਾ, ਉਹਨਾਂ ਦੀਆਂ ਸਟੋਰੀਆਂ ਜਿਹੜੀਆਂ ਰਿਕਾਰਡ ਕਰ ਲਈਏ। ਇਹ ਆਸਤਾ ਖਤਮ ਹੁੰਦੇ ਜਾ ਰਹੇ ਆ। ਹੋਰ 2-10 ਸਾਲ 5 ਸਾਲ ਬਾਅਦ 100-150 ਸਾਲ ਕਿੰਨੀ ਕੁ ਕੋਈ ਜ਼ਿੰਦਗੀ ਜੀ ਲੇਗਾ, 100-125 ਸਾਲ ਤੋਂ ਬਾਅਦ ਇਹ ਮੁੱਕ ਜਾਣੇ। ਪਾਕਿਸਤਾਨ ਬਣੇ ਨੂੰ ਹੁਣ 75-76 ਸਾਲ ਹੋ ਗਏ। ਗੱਲ ਉਹ ਬੰਦਾ ਕਰਦਾ ਜਿਹਦੀ ਉਮਰ ਜਿਹੜੀ 86-87 ਸਾਲ ਹੋਵੇ, 88 ਸਾਲ ਜਾਂ ਕੋਈ 50 ਹੋਵੇ, ਉਹੀ ਬੰਦਾ ਆਪਣੇ ਪਿਛਲੇ ਹਾਲਾਤ ਦੱਸ ਸਕਦਾ। ਲੇਕਿਨ ਉਸ ਤੋਂ ਜਿਹੜੀ ਨਵੀਂ ਨਸਲ ਆ ਉਹਨੂੰ ਤਾਂ ਨਾ ਪਤਾ ਸਾਡੇ ਨਾਲ ਹੋਇਆ ਕਿ ਨਾ ਹੀ ਨਵੀਂ ਨਸਲ ਜਦੋਂ ਦਾ ਮੋਬਾਈਲ ਨੇ ਬੇੜਾ ਗਰਕ ਕੀਤਾ ਬਜ਼ੁਰਗਾਂ ਕੋਲੇ ਬਹਿੰਦੀ ਹੈ। ਸਭ ਤੋਂ ਵੱਡੀ ਅੱਜ ਵੀ ਅਸੀਂ ਇੰਟਰਵਿਊ ਕਰਨ ਵਾਸਤੇ ਜਦੋਂ ਕਿਸੇ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਕੋਲੇ ਜਾਂਦੇ ਆ, ਬਜ਼ੁਰਗ ਲੰਮਾ ਪਿਆ ਹੋਵੇ ਤਾਂ ਉੱਠ ਕੇ ਬਹਿ ਜਾਂਦਾ। ਜੇ ਉਹਨੂੰ ਪੁੱਛੀਏ ਬਾਬਾ ਤੇਰੇ ਕੋਲ ਤੇਰੇ ਪੁਰਾਣੇ ਪਿੰਡ ਦੀ ਗੱਲ ਕਰਨ ਆਏ, ਉਹ ਕਹਿੰਦਾ ਯਾਰ ਤੂੰ ਕੀ ਗੱਲ ਕਰਨਾ ਆ, ਮੇਰੇ ਜਿਹੜੇ ਘਰ ਦੇ ਮੈਨੂੰ ਇਹਨਾਂ ਨੇ ਕਦੇ ਪੁੱਛਿਆ ਹੀ ਨਹੀਂ, ਤੂੰ ਮੇਰੇ ਕੋਲੋਂ ਕਿਵੇਂ ਤੈਨੂੰ ਕਿਵੇਂ ਖਿਆਲ ਆ ਗਿਆ ਮੇਰੇ ਕੋਲੋਂ ਪੁੱਛਣ ਦਾ। ਬਾਬੇ ਹੁਣੀ ਐਸੀ ਗੱਲ ਦੱਸਦੇ ਨੇ ਕਿ ਬੰਦਾ ਪਰੇਸ਼ਾਨ ਹੋ ਜਾਂਦਾ। ਉਹਨਾਂ ਦੇ ਘਰਦਿਆਂ ਨੂੰ ਪੁੱਛੀਦਾ ਤੁਹਾਨੂੰ ਇਸ ਗੱਲ ਦਾ ਪਤਾ, ਉਹ ਕਹਿੰਦੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਆਏ ਕਿੱਥੋਂ। ਮੈਂ ਸੁਣਿਆ ਵੀ ਜਿਹੜਾ ਬੰਦਾ ਆਪਣਾ ਪਿਛੋਕੜ ਭੁੱਲ ਜਾਂਦਾ ਉਹਨੂੰ ਦੁਨੀਆ ਭੁੱਲ ਜਾਂਦੀ। ਬਿਲਕੁਲ ਜੀ। ਹਾਂਜੀ, ਸਾਡਾ ਇਹਦੇ YouTube ਦੇ ਉੱਤੇ ਇੱਕ ਟਕੇ ਦੀ ਆਮਦਨ ਨਹੀਂ। ਅਗਰ ਫਰਜ਼ ਕਰੋ ਤੁਸੀਂ ਕੋਈ ਮਹੀਨੇ ਦੇ ਵਿੱਚ ਤੁਸੀਂ ਕੋਈ 1,50,000 ਕਮਾ ਵੀ ਲੈਂਦੇ ਹੋ ਤੇ 1.25 ਲੱਖ ਦਾ ਪੈਟਰੋਲ ਸਾੜ ਪੈਂਦੇ ਹੋ। ਪਤਾ ਲੱਗਦਾ ਵੀ ਬਜ਼ੁਰਗ ਮੁਲਤਾਨ ਰਹਿੰਦੇ ਆ, ਮੁਲਤਾਨ ਜਾਣਾ ਆਣਾ, ਦਿਹਾੜੀ ਤੋੜਨੀ, ਅਖਰਾ ਜਾਤ ਨੇ। ਸਿਰਫ ਇਹਦਾ ਮਕਸਦ ਸਿਰਫ ਇਹੀ ਆ ਵੀ ਜਿਹੜੇ ਬਜ਼ੁਰਗ ਆਪਣਾ ਹੈ ਹਯਾਤ ਨੇ, ਜ਼ਿੰਦਾ ਨੇ, ਉਹਨਾਂ ਨੂੰ ਰਿਕਾਰਡ ਕਰ ਲਿਆ ਜਾਵੇ। ਜਿਸ ਤਰ੍ਹਾਂ ਹੁਣ ਤੁਹਾਨੂੰ 2 ਬੀਬੀਆਂ ਮਿਲੀਆਂ, ਬੱਚੀਆਂ ਮਿਲੀਆਂ, ਉਹ PhD ਕਰ ਰਹੀਆਂ ਇਹ ਸਿੱਖ ਮਤ ਦੇ ਉੱਤੇ। ਔਰ ਆਉਂਦਾ ਤਾਂ ਹੁਣ ਇਹਦਾ ਤਾਂ ਮੈਨੂੰ ਯਕੀਨ ਹੈ ਇਸ ਗੱਲ ਤੇ ਕਿ ਲੋਕ ਪਾਰਟੀਸ਼ਨ ਤੇ ਵੀ PhD ਕਰਨਗੇ। ਹਾਂ, ਜਿਹਨੂੰ PhD ਕਰ ਰਹੇ ਆ ਤੇ ਜਿਹਨੂੰ PhD ਦੇ ਨੌਲੇਜ ਜਿਨ੍ਹਾਂ ਨੂੰ PhD ਦੇ ਉੱਤੇ ਨੌਲੇਜ ਚਾਹੀਦਾ ਹੋਏਗਾ, ਉਹ ਜਿਹੜੇ ਆਈ ਵਿਟਨੈਸ ਆ ਉਸ ਟਾਈਮ ਦੇ, ਉਹ ਸਾਡੇ ਚੈਨਲ ਤੋਂ ਉਹਨਾਂ ਨੂੰ ਲੱਭ ਜਾਣਗੇ ਤੇ ਸਾਡਾ ਚੈਨਲ ਫਲੋਣਗੇ। ਉਹ ਮੌਕੇ ਦੇ ਉੱਤੇ ਜਿਹੜੇ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਵੰਡ ਹੁੰਦੀ ਵੇਖੀ, ਆਪਣੇ ਘਰ-ਬਾਰ ਭਰੇ ਜਿਹੜੇ ਛੱਡਦੇ ਉਜੜਦੇ ਵਸਦੇ ਵੇਖਿਆ, ਬਸ ਜਿਹੜੇ ਉਜੜੇ ਉਹ ਹਾਲੇ ਤੱਕ ਨਹੀਂ ਵਸੇ। ਮੈਂ ਕਹਿੰਦਾ ਜਿਸ ਤਰ੍ਹਾਂ ਅਸੀਂ ਉਧਰੋਂ ਉਜੜ ਕੇ ਆਏ, ਸਾਡੀ ਜ਼ਿਆਦਾ ਜ਼ਮੀਨ ਸੀ, ਸਾਨੂੰ ਥੋੜ੍ਹੀ ਲੱਭੀ। ਸਾਡੀ ਸ਼ਹਿਰ ਦੀ ਚੱਲਦੀ ਜ਼ਮੀਨ ਸਾਨੂੰ ਲਿਆ ਕੇ ਕੱਪਰ ਦੇ ਦਿੱਤੇ। ਕੱਪਰ ਮੀਨ ਪੱਕੀ ਜ਼ਮੀਨ ਜਿੱਥੇ ਫਸਲ ਹੀ ਕੋਈ ਨਹੀਂ ਹੁੰਦੀ। ਮੇਰੇ ਵਾਲਦ ਦੱਸਦੇ ਆ ਕਿ ਦਾਦਾ ਜੀ ਦੱਸਦੇ ਕਿ ਮੇਰੇ ਵਾਲਦ ਹੁਣੀ ਵੀ ਵੱਡੇ ਹੋ ਗਏ ਜਿਨ੍ਹਾਂ ਦੀ ਪੈਦਾਇਸ਼ ਇੱਧਰ ਹੋਈ ਆ ਕੇ, ਤੇ ਸਾਡੀ ਜ਼ਮੀਨ ਫੇਰ ਵੀ ਆਬਾਦ ਨਹੀਂ ਹੋਈ ਸੀ। ਵੀ ਮੇਰਾ ਖਿਆਲ ਕਹਿੰਦਾ ਮੇਰੀ ਉਮਰ ਵੀ ਹੁਣ ਤੁਸੀਂ ਕਹਿ ਲਓ ਕਿ 45-47 ਸਾਲ ਹੋ ਗਈ ਹੈ। ਮੈਂ ਜਦੋਂ ਛੋਟਾ ਸੀ ਮੈਂ ਵੇਖਦਾ ਜਿਹੜੇ ਸਾਡੇ ਬੰਨੇ ਸੀ ਨਾ, ਉਹਨਾਂ ਵਿੱਚ ਹਲੇ ਉਹ ਸ਼ੋਰ ਕੱਪਰ ਕਲਰ ਜਿਹੜਾ ਉਹਨਾਂ ਦੇ ਬੰਨਿਆਂ ਦੇ ਵਿੱਚ ਹੁੰਦਾ ਸੀ, ਤੇ ਉਹ ਜਿਹੜੇ ਸਾਈਡਾਂ ਉੱਤੇ ਚੱਲਦੀਆਂ ਸੀ, ਉੱਥੇ ਮਹਿਸੂਸ ਹੁੰਦਾ ਸੀ ਇਹ ਪਹਿਲੇ ਸ਼ੋਰ ਵਾਲੀ ਜ਼ਮੀਨ ਸੀ। ਵੀ ਇਸ ਤਰ੍ਹਾਂ ਦੇ ਮਸਲੇ ਮਸਾਇਲ ਸਾਰੀ ਉਮਰ ਸਟਰਗਲ 'ਚ ਲੰਘੀ। ਮੈਂ ਪਹਿਲਾ ਬੰਦਾ ਜਿਹੜਾ ਆਪਣੀ ਫੈਮਿਲੀ ਦੇ ਵਿੱਚ, ਮੇਰਾ ਖਿਆਲ ਕੋਈ ਪੜ੍ਹਿਆ ਲਿਖਿਆ, ਨਹੀਂ ਤਾਂ ਸਾਡੀ ਫੈਮਿਲੀ ਦੇ ਵਿੱਚ ਕੋਈ ਪੜ੍ਹ ਲਿਖ ਹੀ ਨਹੀਂ ਸਕਿਆ। ਵਜ੍ਹਾ ਕੀ ਕਿ ਅਫੋਰਡ ਹੀ ਕੋਈ ਨਹੀਂ ਸੀ ਕਰਦਾ। ਇਕਨੋਮਿਕ ਕੰਡੀਸ਼ਨ ਹੀ ਬੁਰੀ। ਹਾਂਜੀ, ਮਾਲੀ ਹਾਲਾਤ ਹੀ ਇਜਾਜ਼ਤ ਨਹੀਂ ਸੀ ਦਿੰਦੇ। ਮੈਂ ਆਪਣੇ ਬਜ਼ੁਰਗਾਂ ਨੂੰ ਪੁੱਛਿਆ, ਮੈਂ ਕਿਹਾ ਅੱਬੇ ਨੂੰ ਮੈਂ ਪੁੱਛਿਆ ਵੀ ਤੁਸੀਂ ਪੜ੍ਹੇ ਕਿਉਂ ਨਹੀਂ? ਕਹਿੰਦੇ ਯਾਰ ਮੈਂ ਕੁਛ ਦੇਰ ਗਿਆ, ਪਹਿਲੀਆਂ ਆਈਆਂ 1-2 ਕਲਾਸਾਂ ਸਕੂਲ, ਤੇ ਬਸ ਫਿਰ ਕਹਿੰਦੇ ਮੈਨੂੰ ਅੱਬੇ ਨੇ ਕੰਮ ਤੇ ਲਾ ਲਿਆ ਤੇ ਯਾਰ ਨਾ ਮੈਂ ਇਕੱਲਾ ਹੁੰਨਾ, ਤੂੰ ਮੇਰੀ ਪਿੱਛੇ ਰੋਟੀ ਲੈ ਕੇ ਆਇਆ ਕਰ। ਅੱਬੇ ਹੁਣੀ ਇਕੱਲੇ ਸੀ ਤੇ ਉਹ ਜਾਂਦੇ ਸੀ ਸਵੇਰ ਨੂੰ ਕੰਮ ਕਰਨ, ਤੇ ਉਹ ਫਿਰ ਤਾਏ ਹੁਣੀ ਸਾਡੇ ਪੜ੍ਹਦੇ ਹੁੰਦੇ। ਤਾਏ ਹੁਣੀ ਵੀ 5ਵੀਂ ਤੋਂ ਬਾਅਦ ਹਟ ਗਏ। ਅੱਗੇ ਫਿਰ ਸਾਡੇ ਪਿੰਡ ਸ਼ਹਿਰ ਤੋਂ ਬਹੁਤ ਦੂਰ ਸੀ। ਉਹ ਸਾਡੇ ਪਿੰਡ ਤਾਂ ਸਕੂਲ ਉਦੋਂ ਹੈ ਹੀ ਨਹੀਂ ਸੀ। ਤਾਏ ਹੁਣੀ ਦੱਸਦੇ ਆ ਹੁਣ ਤੇ ਸਾਡੇ ਸਕੂਲ ਪਿੰਡ ਦੇ ਵਿੱਚ ਹਾਈ ਸਕੂਲ ਆ ਬੱਚੀਆਂ ਦਾ, ਜਿਹੜਾ ਉਹ ਹਾਇਰ ਸੈਕੰਡਰੀ ਸਕੂਲ ਯਾਨੀ ਕਿ ਜਿਹਨੂੰ +2 ਕਹਿੰਦੇ ਤੁਸੀਂ, ਤੇ ਉਹ ਸਕੂਲ ਆ। ਉਸ ਸਮੇਂ ਸਾਡੇ ਪਿੰਡ ਸਕੂਲ ਹੀ ਹੈ ਨਹੀਂ ਸੀ। ਨਾਲ ਦੇ ਪਿੰਡ ਤਾਏ ਹੁਣੀ ਪੜ੍ਹਨ ਜਾਂਦੇ ਸੀ, ਤੁਰ ਕੇ ਜਾਣਾ, ਤੁਰ ਕੇ ਆਉਣਾ। ਫਿਰ 5ਵੀਂ ਤੋਂ ਬਾਅਦ ਸ਼ਹਿਰ ਬਹੁਤ ਦੂਰ ਸੀ, 7-8 ਕਿਲੋਮੀਟਰ ਜਾਣਾ, ਤੇ 7-8 ਕਿਲੋਮੀਟਰ ਇੰਨਾ ਤਾਏ ਹੁਣੀ ਬਰਦਾਸ਼ਤ ਨਹੀਂ ਸੀ ਕਰ। ਉਹ ਵੀ 5ਵੀਂ ਤੋਂ ਬਾਅਦ ਨਹੀਂ ਪੜ੍ਹੇ। ਇਸੇ ਤਰ੍ਹਾਂ ਇਹ ਤਾਂ ਫਿਰ ਸਾਡੇ ਜ਼ਮਾਨੇ ਦੇ ਵਿੱਚ ਟਰਾਂਸਪੋਰਟ ਦੀਆਂ ਸਹੂਲਤਾਂ ਹੋ ਗਈਆਂ, ਜਾਂ ਸਾਡੇ ਜਿਹੜੇ ਮਾਂ ਪਿਓ ਸੀ ਉਹਨਾਂ ਨੂੰ ਸ਼ੌਕ ਸੀਗਾ। ਤੇ ਗੱਲ ਕਰਨ ਦਾ ਮਕਸਦ ਕਿ ਜਿਹੜਾ ਨੁਕਸਾਨ ਸਾਨੂੰ ਇਹ ਪਾਰਟੀਸ਼ਨ ਦੇਗੀ, ਉਹ ਅੱਜ ਤੱਕ ਸਾਡਾ ਤਾਂ ਪੂਰਾ ਨਹੀਂ ਹੋਇਆ। ਬਿਲਕੁਲ ਜੀ, ਮੈਨੂੰ ਲੱਗਦਾ ਕਿ ਅਗਲੀਆਂ ਕਈ ਜਨਰੇਸ਼ਨ ਤੱਕ ਪੂਰਾ ਹੁੰਦਾ ਵੀ ਨਾ ਜੇਕਰ ਤੁਸੀਂ ਥੋੜਾ ਜਿਹਾ ਹੋਰ ਚੇਂਜ ਨਾ ਕਰਦੇ। ਤੁਹਾਡਾ ਪਿੰਡ ਕਿਹੜਾ ਸੀਗਾ ਪਿਛਲਾ? ਹਾਂਜੀ, ਸਾਡਾ ਚੜ੍ਹਦੇ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਦੱਸਿਆ ਕਿ ਡਿਸਟ੍ਰਿਕਟ ਲੁਧਿਆਣਾ, ਤਹਿਸੀਲ ਜਗਰਾਓਂ, ਖਾੜੇ ਵਾਲਾ ਦਰਵਾਜ਼ਾ, ਲਹਿੰਦੀ ਭੈਣੀ, ਇਹ ਇਸ ਚੜ੍ਹਦੇ ਪੰਜਾਬ ਦੇ ਵਿੱਚ ਸੀਗਾ। ਤੇ ਇੱਥੇ ਤਾਂ ਜੀ ਤਹਿਸੀਲ ਤੇ ਜ਼ਿਲ੍ਹਾ ਖਾਨੇਵਾਲ ਹੈ ਜੀ। ਪਾਰਟੀਸ਼ਨ ਤੋਂ ਪਹਿਲੇ ਜ਼ਿਲ੍ਹਾ ਮੁਲਤਾਨ ਹੁੰਦਾ ਸੀ, ਤਹਿਸੀਲ ਖਾਨੇਵਾਲ ਸੀ। ਹੁਣ ਖਾਨੇਵਾਲ ਵੀ ਜ਼ਿਲ੍ਹਾ ਬਣ ਚੁੱਕਿਆ। ਖਾਨੇਵਾਲ ਤੋਂ ਜਹਾਨੀਆ ਰੋਡ ਤੇ ਚੱਕ ਨੰਬਰ 171 10R, ਤਹਿਸੀਲ ਤੇ ਜ਼ਿਲ੍ਹਾ ਖਾਨੇਵਾਲ। ਸੈਣੀਪੁਰ ਇਹਨੂੰ ਕਿਹਾ ਜਾਂਦਾ ਸੀ। ਪਾਰਟੀਸ਼ਨ ਤੋਂ ਪਹਿਲੇ ਇੱਥੇ ਕੋਈ ਸੈਣੀ ਜਿਹੜੇ ਸੀਗੇ ਨਾ, ਜੱਟ ਸਿੱਖ ਸੀਗੇ ਜਿਹੜੇ, ਉਹ ਸੈਣੀ ਬਰਾਦਰੀ ਦੇ ਜੱਟ ਉੱਤੇ 4-5 ਪਿੰਡ ਨੇ, 169, 170, 171, 172, ਇਹ ਸਾਰੇ ਸੈਣੀਆਂ ਦੇ ਸੀ। ਇਹਨੂੰ ਸੈਣੀਪੁਰ ਕਿਹਾ ਜਾਂਦਾ ਸੀ ਵੀ ਇਹ ਸੈਣੀਪੁਰ।
ਤੇ ਉਹ ਫਿਰ ਅੱਜ ਤੱਕ ਮੈਂ ਇਹ ਵੀ ਸੋਚਦਾ ਵੀ ਜਿਹੜੀ ਦੁਨੀਆ ਇਧਰੋਂ ਛੱਡ ਕੇ ਗਈ, ਕਦੇ ਕਿਸੇ ਨੇ ਸਾਡੀਆਂ ਵੀਡੀਓ ਵੇਖ ਕੇ ਵੀ ਸਾਡੇ ਨਾਲ ਰਾਬਤਾ ਨਹੀਂ ਕੀਤਾ ਵੀ ਇਸ ਪਿੰਡ ਦਾ ਕੋਈ ਬੰਦਾ ਸਾਡੇ ਨਾਲ ਰਾਬਤਾ ਕਰੇ। ਬਸ ਇਹ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਸੋਚ ਕੇ ਅਸੀਂ ਫਿਰ ਇਹ ਪਾਰਟੀਸ਼ਨ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰਤੇ। ਤੇ ਇੱਥੇ ਇੱਕ ਹੋਰ ਜਿਹੜੀ ਗੱਲ ਹੈ ਆਪਣਾ ਚੜ੍ਹਦੇ ਪੰਜਾਬ ਦੇ ਵਿੱਚ ਵੀ ਦੁਨੀਆ ਜਿਹੜੀ ਹੈ ਯੰਗ ਜਨਰੇਸ਼ਨ ਉਹ ਪਾਕਿਸਤਾਨ ਆਉਣ ਤੋਂ ਥੋੜਾ ਅਵਾਇਡ ਕਰਦੀ ਤੇ ਬਜ਼ੁਰਗਾਂ ਨੂੰ ਆ ਕੇ ਮਿਲੀਦਾ, ਇਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਕੋਈ ਪ੍ਰੋਬਲਮ, ਤੇ ਉਹ ਕਹਿੰਦੇ ਨਹੀਂ। ਤੇ ਉਹ ਤਾਂ ਕਿ ਇਹਨਾਂ ਨੂੰ ਇਹ ਮੈਸੇਜ ਸਾਡਾ ਉਧਰ ਨਵੀਂ ਨਸਲ ਤੱਕ ਪਹੁੰਚਾਇਆ ਰਹੇ, ਯਾਰ ਜਿਹੜੀ ਤੁਹਾਡੇ ਗੱਲ ਦੇ ਜ਼ਿਹਨ ਦੇ ਵਿੱਚ ਗਲਤ ਗੱਲਾਂ ਪਈਆਂ ਗਈਆਂ ਐਸੀ ਕੋਈ ਗੱਲ ਨਹੀਂ, ਤੁਸੀਂ ਪਾਕਿਸਤਾਨ ਆਓ, ਇਹ ਤੁਹਾਡਾ ਮਜ਼ਹਬੀ ਫਰੀਦਾ ਜਿਹੜਾ ਬਾਬਾ ਗੁਰੂ ਨਾਨਕ ਦੀ ਧਰਤੀ ਤੇ ਆਉਣ ਤੋਂ ਡਰਦਾ, ਕਹਿੰਦਾ ਮੈਂ ਜਾਣਾ ਨਹੀਂਗਾ ਤੇ ਮੈਂ ਆਪਣਾ ਇੰਗਲੈਂਡ ਅਮਰੀਕਾ ਜਾਣਾ ਤੇ ਇਸ ਵਾਸਤੇ ਮੈਂ ਨਹੀਂ ਜਾਣਾ ਚਾਹੁੰਦਾ ਵੀ ਮੇਰਾ ਸ਼ਾਇਦ ਵੀਜ਼ਾ ਨਾ ਲੱਗੇ, ਮੇਰਾ ਸਾਰੀ ਦੁਨੀਆ ਦੇ ਵੀਜ਼ੇ ਰਿਜੈਕਟ ਹੁਣ, ਮੈਂ ਸਾਊਦੀ ਅਰਬ ਜਾਣਾ ਪਸੰਦ ਕਰਾਂਗੇ, ਮੈਂ ਸਾਰੀ ਦੁਨੀਆ ਨੂੰ ਛੱਡ ਦਾਂਗਾ। ਤੇ ਤੁਸੀਂ ਸਿੱਖ ਹੋ ਕੇ ਤੇ ਨਾਨਕਾਣਾ ਨੂੰ ਛੱਡ ਕੇ ਤੇ ਤੁਸੀਂ ਕਹਿੰਦੇ ਅਮਰੀਕਾ ਕੈਨੇਡਾ ਲਈ ਫਿਰਦੇ, ਕਿੰਨੀ ਕੁ ਜ਼ਿੰਦਗੀ ਜੀ ਲੋਗੇ? 25-30 ਸਾਲ ਦਾ ਹੋ ਕੇ ਬੰਦਾ ਜਾਣਾ ਸ਼ੁਰੂ ਕਰਦਾ ਤੇ 50-60 'ਚ ਮਰ ਜਾਂਦਾ, ਤੇ 50-60 ਸਾਲਾਂ 20-25 ਸਾਲਾਂ ਦੇ ਚੱਕਰ ਦੇ ਵਿੱਚ ਤੁਸੀਂ ਆਪਣਾ ਸਾਰਾ ਕੁਝ ਗਵਾ ਲੈਂਦੇ। ਤੇ ਇਹ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਸੀ ਜਿਨ੍ਹਾਂ ਨੂੰ ਆਪਣਾ ਵੇਖ ਕੇ ਅਸੀਂ ਇਸ ਪਾਸੇ ਆਏ ਤੇ ਬਜ਼ੁਰਗਾਂ ਨੂੰ ਮਿਲਣਾ, ਹੋਰ ਬਜ਼ੁਰਗਾਂ ਨੂੰ ਮਿਲਣ ਦਾ ਜਿਹੜਾ ਸਾਡਾ ਕੋਈ ਐਸੀ ਹੈ ਬਸ ਚਲੋ ਇੱਕ ਤੇ ਵੀ ਇਹਨਾਂ ਨੂੰ ਸਾਡੇ ਨਾਲ ਸਾਨੂੰ ਚਾਹਤ ਇਹਨਾਂ ਨਾਲ ਇਸ ਵਾਸਤੇ ਹੁੰਦੀ ਹੈ, ਜਿਹੜਾ ਸਰਦਾਰ ਵੀ ਉਧਰ ਆਉਂਦਾ ਮੈਂ ਇੰਝ ਹੀ ਲੱਗਦਾ ਜਿਵੇਂ ਸਾਡੇ ਹੀ ਪਿੰਡੋਂ ਆਇਆ। ਫਿਰ ਹੁਣ ਤੁਸੀਂ ਇੱਥੇ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਹੋ, ਇੱਥੇ ਰਹਿੰਦੇ ਕਿੱਥੇ ਹੋ? ਬਸ ਜੀ ਇੱਥੇ ਵੀ ਮੈਂ ਸਮਾਜ ਸੇਵਕ ਹੀ ਹਾਂ ਸਮਝ ਲਓ ਜੀ, ਤੇ ਮੈਂ ਲਾਹੌਰ ਰਹਿ ਰਿਹਾ ਜੀ ਇਸ ਟਾਈਮ, ਤੇ ਬਸ ਸੇਵਾ ਹੀ ਕਰੀ ਜਾ ਰਹੇ ਹਾਂ ਜੀ, ਕਿਉਂਕਿ ਇਹ ਸੇਵਾ ਵੀ ਉਹੀ ਕਰ ਸਕਦਾ, ਦਰਦਮੰਦ ਦਾ ਜਿਹੜਾ ਦਰਦ ਆ ਉਹੀ ਸਮਝ ਸਕਦਾ ਜਿਹੜਾ ਆਪ ਇਸ ਮਸਲੇ 'ਚ ਗੁਜ਼ਰਿਆ ਹੋਵੇ। ਤੇ ਜਿਹੜੀ ਭੁੱਖ ਦੀ ਤਕਲੀਫ ਆ ਨਾ ਉਹ ਭੁੱਖਾ ਹੀ ਜਾਣ ਸਕਦਾ, ਤੇ ਜਿਹਨੂੰ ਕਦੀ ਇਸ ਤਰ੍ਹਾਂ ਦੀ ਭੁੱਖ ਲੱਗੀ ਨਹੀਂ ਤੇ ਉਹਨੂੰ ਕੀ ਪਤਾ ਹੋਵੇ ਭੁੱਖ ਕੀ ਹੁੰਦੀ। ਤੇ ਦਰਦ ਜਿਹੜੀ ਆ ਉਹ ਹਰ ਜਿਹੜਾ ਉਹ ਜਿਵੇਂ ਕਹਿੰਦੇ ਵੀ ਦੁਖੀ ਦਾ ਦਰਦ ਜਿਹੜਾ ਉਹ ਦੁਖੀਆ ਹੀ ਜਾਣਦਾ। ਅਸੀਂ ਤਾਂ ਸੇਵਾ ਹੀ ਕਰਦੇ ਹਾਂ ਜੀ, ਸਾਡਾ ਮਕਸਦ ਸੇਵਾ। ਜਿਸ ਤਰ੍ਹਾਂ ਤਾਜ ਬੀਬੀ ਹੈ, ਤਾਜ ਬੀਬੀ ਦੀ ਵੀ ਆਪਣੀ 1960 ਦੇ ਵਿੱਚ ਆਪਣੀ ਖਾਨਦਾਨ ਨਾਲੋਂ ਉਹਦੀ 6 ਸਾਲ ਦੀ ਉਮਰ 'ਚ ਵਿਛੜ ਗਈ ਸੀ, ਤੇ ਫਿਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਉਹਦੀਆਂ ਚੱਲੀਆਂ ਵੀਡੀਓਜ਼, ਤੇ ਫਿਰ ਅਸੀਂ ਉਹਨੂੰ ਟਰੇਸ ਕਰਕੇ ਉਹਨੂੰ ਬਕਾਇਦਾ ਉਹਦੀ ਫੈਮਿਲੀ ਨੂੰ ਮਿਲਾਇਆ, ਉਹਦੇ ਭਰਾ ਵੀ ਇੱਧਰ ਆਏ, ਹੋਰ ਵੀ ਬਹੁਤ ਸਾਰੀਆਂ ਫੈਮਲੀਆਂ ਜਿਹੜੀਆਂ 1947 'ਚ ਵਿਛੜੀਆਂ, ਕਿਸੇ ਦਾ ਭਰਾ ਉੱਧਰ ਰਹਿ ਗਿਆ, ਕਿਸੇ ਦੀ ਭੈਣ ਇੱਧਰ ਲੱਭਦੀਆਂ ਨਹੀਂ ਸੀ, ਉਹ ਸਾਡੇ ਪਲੇਟਫਾਰਮ ਰਾਹੀਂ ਮੈਂ ਲੱਭ ਗਈਆਂ। ਆ ਪਿਛਲੇ ਦਿਨਾਂ ਦੇ ਵਿੱਚ ਕਰਤਾਰਪੁਰ ਸਾਹਿਬ 2 ਕ੍ਰਿਸਚਨ ਫੈਮਲੀਆਂ ਜਿਨ੍ਹਾਂ ਦੀਆਂ 2 ਭੈਣਾਂ ਇੱਧਰ ਰਹਿ ਗਈਆਂ, 2 ਭੈਣਾਂ ਇੱਧਰ ਸੀਗੀਆਂ, ਅੱਜ ਤੱਕ ਲੱਭਦੀਆਂ ਨਹੀਂ ਸੀ। ਉਹਨਾਂ ਦੀ ਇੱਕ ਬੇਟੀ ਇਟਲੀ ਹੁੰਦੀ ਹੈ, ਉਹਨਾਂ ਨੇ ਇਟਲੀ 'ਚ ਬੈਠ ਕੇ ਮੇਰੀ ਵੀਡੀਓ ਦੇਖੀ ਤੇ ਆਪਣੀ ਮਾਂ ਨਾਲ ਗੱਲ ਕੀਤੀ ਵੀ ਇਸ ਮੁੰਡੇ ਨੂੰ ਲੱਭੋ, ਇਹ ਜਿਹੜਾ ਹੈ ਨਾ ਸਾਡੀਆਂ ਮਾਸੀਆਂ ਲੱਭ ਦੇਗਾ। ਉਹਨਾਂ ਨੇ ਕਿਸੇ ਤਰੀਕੇ ਮੇਰੇ ਨਾਲ ਰਾਬਤਾ ਕੀਤਾ ਤੇ ਮੈਂ ਉਹਨਾਂ ਦਾ ਇੰਟਰਵਿਊ ਕਰਕੇ ਅਪਲੋਡ ਕੀਤਾ। ਤੀਸਰੇ ਦਿਨ ਬਾਅਦ ਸਾਨੂੰ ਉਧਰੋਂ ਪਤਾ ਲੱਗ ਗਿਆ ਵੀ ਉਹ ਕਿੱਥੇ ਨੇ। ਤੀਸਰੇ ਦਿਨ ਉਹਨਾਂ ਦੀ ਕਾਲ ਆ ਗਈ ਕਿ ਅਸੀਂ ਜੀ ਫਲਾਣ ਜਗ੍ਹਾ ਤੇ ਰਹਿ ਰਹੇ ਹਾਂ ਤੇ ਅਸੀਂ ਆਪਣਾ ਮਜ਼ਹਬ ਚੇਂਜ ਨਹੀਂ ਕੀਤਾ, ਅਸੀਂ ਕ੍ਰਿਸਚਨ ਹੀ। ਹਾਂਜੀ, ਤੇ ਫਿਰ ਉਹਨਾਂ ਦੀ ਕਰਤਾਰਪੁਰ ਸਾਹਿਬ ਮੁਲਾਕਾਤ ਹੋ ਗਈ, ਤੇ ਇਸੇ ਤਰ੍ਹਾਂ ਕਰਕੇ ਤਾਜ ਬੀਬੀ ਦੇ ਭਰਾ ਵੀ ਲੱਭ ਗਏ। ਹੋਰ ਵੀ ਗੁਜਰਾਂਵਾਲੇ ਦੀ ਇੱਕ ਬੱਚੀ, ਇੱਕ ਸਿੱਖ ਸਰਦਾਰਾਂ ਦੀ ਬੱਚੀ ਇੱਧਰ ਰਹਿ ਗਈ ਸੀ ਛੋਟੇ ਹੁੰਦਿਆਂ, 6 ਸਾਲ ਦੀ ਸੀ, ਉਹ ਵੀ ਫਿਰ ਹੁਣ ਮਿਲ ਗਈ, ਲੇਕਿਨ ਉਹ ਜਦੋਂ ਉਹਦੇ ਫੈਮਿਲੀ ਵਾਲੇ ਮਿਲੇ ਤੇ ਉਹਦੀ ਮੌਤ ਹੋ ਚੁੱਕੀ ਸੀ, ਅੱਗੇ ਉਹਦੇ ਬੱਚੇ ਹੈ ਸਨ। ਇਸ ਤਰ੍ਹਾਂ ਦੀਆਂ ਬੇਸ਼ੁਮਾਰ ਫੈਮਲੀਆਂ ਉਹ ਆਪਣਾ ਜਿਹੜੇ ਉਹ ਬੱਚੇ ਮਿਲੇ ਨੇ, ਉਹ ਕਹਿੰਦੇ ਹੁੰਦੇ ਸੀ ਆਪਣੀ ਮਾਂ ਨੂੰ, ਕਹਿੰਦੇ ਸੀ ਕਿ ਮਾਂ ਸਾਡੇ ਮਾਮੇ ਤਾਂ ਦੱਸ ਕਿਤੇ, ਤੇ ਉਹ ਕਹਿੰਦੇ ਵੀ ਸਾਨੂੰ ਇਹ ਗੱਲਾਂ ਸਵਾਲ ਕਰਦੇ ਆ ਮਾਂ ਨਾਲ, ਸਾਡੀ ਮਾਂ ਮਰ ਗਈ, ਸਾਨੂੰ ਕੀ ਪਤਾ ਸੀ ਵੀ ਜਦੋਂ ਸਾਡੀ ਮਾਂ ਨੇ ਮਰ ਜਾਣਾ ਤੇ ਸਾਡੇ ਮਾਮੇ ਲੱਭ ਜਾਣੇ। ਬਹੁਤ ਮਤਲਬ ਦੁੱਖ ਭਰੀਆਂ ਕਹਾਣੀਆਂ ਨੇ। ਵੈਸੇ ਤੁਸੀਂ ਜਿੱਦਾਂ PhD ਦੀ ਗੱਲ ਕੀਤੀ ਹੈ ਵੀ ਬਹੁਤ ਸਾਰੇ ਸਟੂਡੈਂਟ ਤੁਹਾਡੇ ਚੈਨਲ ਤੋਂ ਰੈਫਰੈਂਸ ਲਿਆ ਕਰਨਗੇ, ਰੈਫਰੈਂਸ ਦੇ ਤੌਰ ਤੇ ਕੋਟ ਕਰਿਆ ਕਰਨਗੇ। ਸਾਡੇ ਉੱਧਰ ਚੜ੍ਹਦੇ ਪੰਜਾਬ 'ਚ ਸਾਵਲਦਾ ਮਿਊਰਾਂ ਦਾ ਇਸ ਗੱਲ ਦੇ ਵਿੱਚ ਬਹੁਤ ਕੰਟਰੀਬਿਊਸ਼ਨ ਸੀਗਾ, ਕਿਉਂਕਿ ਵੰਡ ਦੀਆਂ ਬਹੁਤ ਸਾਰੀਆਂ ਸਟੋਰੀਆਂ, ਮੇਰੀਆਂ ਕਈ ਸਹੇਲੀਆਂ ਜਿਹੜੀਆਂ ਰਿਫਿਊਜ਼ੀਆਂ ਦੇ ਉੱਪਰ ਕੰਮ ਕਰ ਰਹੀਆਂ ਸੀ, ਉਹ ਇਹਨਾਂ ਦੇ ਰੈਫਰੈਂਸਿਸ ਨੂੰ ਕੋਟ ਕਰਦੀਆਂ ਸੀ, ਉਹਨਾਂ ਦੇ ਕਲਚਰ ਨੂੰ ਜਾਂ ਕਿੱਦਾਂ ਵੀ ਕਹਿ ਕੇ। ਹੁਣ ਵੀ ਅਸੀਂ ਇਹੀ ਮਹਿਸੂਸ ਕਰਦੇ ਹਾਂ ਕਿ ਘੱਟੋ ਘੱਟ ਇੱਕ ਵੀਜ਼ੇ ਦੀ ਕਿਸਮ ਸਟੂਡੈਂਟ ਵੀਜ਼ੇ ਦੀ ਵੀ ਹੋਣੀ ਚਾਹੀਦੀ ਹੈ, ਕਿਉਂਕਿ ਪੜ੍ਹੀ ਲਿਖੀ ਜਨਰੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਐਕਸਪਲੋਰ ਕਰ ਸਕਦੀ ਹੈ। ਸਾਡੀ ਇੱਛਾ ਹੈ ਕਿ ਇਸ ਤਰ੍ਹਾਂ ਹੋਵੇ, ਤੇ ਮੈਂ ਇੱਧਰੋਂ ਵੀ ਇਹ ਚਾਹੁੰਦੀ ਹਾਂ ਕਿ ਇੱਧਰੋਂ ਵੀ ਇਹੋ ਜਿਹੇ ਯਤਨ ਹੋਣੇ ਚਾਹੀਦੇ ਆ। ਜੀ ਸਾਵਲ ਧਾਮੀ ਸਾਹਿਬ ਜਿਹੜੇ ਬਹੁਤ ਨਾਈਸ ਬੰਦੇ ਆ, 2-3 ਸਾਲ ਪਹਿਲੇ ਉਹ ਲਾਹੌਰ ਆਏ ਸੀ ਵਰਲਡ ਪੰਜਾਬੀ ਕਾਨਫਰੰਸ ਤੇ, ਉੱਥੇ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਲੋਕ ਆ ਇਕੱਠੇ ਹੋਏ, ਤੇ ਸਾਡੀ ਖੁਸ਼ਕਿਸਮਤੀ ਮੈਂ ਆਪਣਾ ਮੀਆਂ ਆਸਫ ਸਾਹਿਬ, ਨਾਸਰ ਕਿਸਾਨਾ ਸਾਹਿਬ, ਹੋਰ ਵੀ ਦੋਸਤ ਅਸੀਂ ਗਏ, ਸਾਡੀ ਧਾਮੀ ਸਾਹਿਬ ਨਾਲ 2-3 ਦਿਨ ਮੁਲਾਕਾਤ ਹੁੰਦੀ ਰਹੀ। ਇੱਕ ਉਹਨਾਂ ਦੇ ਨਾਲ ਹੋਰ ਵੀ ਕਈ ਦੋਸਤ ਚੜ੍ਹਦੇ ਪੰਜਾਬ ਤੋਂ ਆਏ ਸੀ, ਤੇ ਇਹ ਜਿਹੜੇ ਪੰਜਾਬੀ ਦੇ ਨਾਲ ਪਿਆਰ ਕਰਦੇ ਆ, ਪੰਜਾਬੀ ਤੇ ਗੱਲਬਾਤ ਕਰਦੇ ਆ, ਪੰਜਾਬੀ ਵਾਸਤੇ ਕੰਮ ਕਰਦੇ, ਤੇ ਬਹੁਤ ਅੱਛੇ ਇਨਸਾਨ ਨੇ। ਉਹਨਾਂ ਦੀਆਂ ਸਟੋਰੀਆਂ, ਉਹਨਾਂ ਦੇ ਨਾਲ ਆਪਣੇ ਐਕਸਪੀਰੀਅੰਸ ਉਹਨਾਂ ਦੇ ਨਾਲ ਸ਼ੇਅਰ ਕੀਤੇ, ਉਹਨਾਂ ਦੇ ਆਪਣੇ ਨਾਲ ਕੀਤੇ, ਤੇ ਬਹੁਤ ਸਾਰੇ ਦੁੱਖ ਭਰੇ ਵੀ ਤੇ ਬਹੁਤ ਸਾਰੇ ਫਨੀ ਵੀ ਜਿਹੜੇ ਆ ਉਹ ਤਜਰਬੇ ਹੋ ਜਾਂਦੇ।
ਮੈਂ ਉਹਨਾਂ ਨੂੰ ਪੁੱਛਿਆ ਵੀ ਸੁਣਾਓ, ਤੁਹਾਨੂੰ ਕਦੇ ਐਸੀ ਗੱਲ ਸੁਣਾਓ ਕੋਈ ਵੀ ਜਿਹੜੀ ਤੁਹਾਨੂੰ ਵੀ ਨਵੀਂ ਹੋਵੇ, ਵੀ ਇੰਟਰਵਿਊ ਦੇ ਵਿੱਚ ਤੁਹਾਨੂੰ ਕੋਈ ਮਿਲੀ ਹੋ। ਕਹਿੰਦਾ ਬਜ਼ੁਰਗਾਂ ਨੂੰ ਜੇ ਪਹਿਲਾਂ ਇੰਟਰਵਿਊ ਸਟਾਰਟ ਕਰਨ ਤੋਂ ਪਹਿਲਾਂ ਪੁੱਛ ਲਈਏ ਨੇ ਬਾਪੂ ਜੀ ਕੀ ਨਾਂ, ਉਹ ਕਹਿੰਦਾ ਮੇਰਾ ਨਾਮ ਸਰਦਾਰ ਗੁਰਚਰਨ ਸਿੰਘ ਆ। ਤੇ ਕਹਿੰਦਾ ਜਦੋਂ ਕੈਮਰਾ ਔਨ ਕਰਕੇ ਪੁੱਛੀਏ ਨਾ ਬਾਪੂ ਤੁਹਾਡਾ ਨਾਮ ਕੀ ਆ, ਉਹ ਕਹਿੰਦਾ ਸਾਲਿਆ ਹੁਣੇ ਤਾਂ ਦੱਸਿਆ ਹਲੇ। ਥੋੜੇ ਜਿਹੇ ਕਾਲੇ ਵੀ ਪੈ ਜਾਂਦੇ ਨੇ। ਬਜ਼ੁਰਗ ਕਾਲੇ ਵੀ ਪੈ ਜਾਂਦੇ, ਬਜ਼ੁਰਗਾਂ ਨੂੰ ਪਤਾ ਨਹੀਂ ਲੱਗਦਾ ਵੀ ਪਹਿਲਾਂ ਪੁੱਛਿਆ ਸੀਗਾ। ਬਜ਼ੁਰਗ ਕਹਿੰਦੇ ਕਹਿੰਦਾ ਉਹਨਾਂ ਨੂੰ ਪੁੱਛ ਲਿਆ ਤੁਹਾਡਾ ਕੀ ਨਾਂ, ਉਹ ਕਹਿੰਦੇ ਮੇਰਾ ਨਾਮ ਹੁਣ ਫਲਾਮ, ਕੋਈ ਵੀ ਮਿਸਾਲ ਦੇ ਰਹੋ ਵੀ ਮੇਰਾ ਨਾਮ ਫਰਜ਼ ਕਰੋ ਹੀਰਾ ਸਿੰਘ ਆ। ਤੇ ਬਾਅਦ ਚ ਪੁੱਛੀਏ ਬਾਬਾ ਜੀ ਕੀ ਨਾਂ, ਉਹ ਕਹਿੰਦਾ ਤੈਨੂੰ ਹੁਣੇ ਤਾਂ ਦੱਸਿਆ, ਭੁੱਲ ਗਿਆ ਐਡੀ ਜਲਦੀ, ਤੂੰ ਤਾਂ ਮੇਰੇ ਨਾਲ ਵੀ ਰਹਿ ਗਿਆ। ਉਹ ਇੰਨੇ ਸੋਚਦੇ ਵੀ ਇਹਨਾਂ ਨੇ ਪਹਿਲਾਂ ਮਾਈਕ ਚੈੱਕ ਕੀਤਾ ਸੀ ਜਾਂ ਵੈਸੇ ਮੇਰਾ ਨਾਮ ਵੀ ਉੱਚੀ ਵੈਸੇ ਹੀ ਬੋਲਣ ਉਦਾਂ ਹੀ, ਲਈ ਕਹਿ ਹਾਂਜੀ ਹਾਂਜੀ ਜੀ, ਇਹ ਕਾਰਨ ਸੀਗਾ ਜੀ ਸਾਰਾ ਵੀਡੀਓ ਬਣਾਉਣ ਦਾ ਪੰਜਾਬੀ ਚ ਹੋਣ ਦਾ। ਹਾਂਜੀ, ਬਹੁਤ ਵਧੀਆ ਜੀ ਤੁਹਾਡੀਆਂ ਕੋਸ਼ਿਸ਼ਾਂ, ਪ੍ਰਮਾਤਮਾ ਇਸ ਤਰ੍ਹਾਂ ਹੀ ਚੰਗੀਆਂ ਰੱਖੇ ਜੀ। ਜੀ ਸਾਡੇ ਨਾਲ ਇੱਥੇ ਹਾਂਜੀ ਪਹਿਲਾਂ ਤੁਸੀਂ ਆਪਣਾ ਪ੍ਰੋਗਰਾਮ ਮੁਕਾ ਲਓ ਫਿਰ ਉਹਨਾਂ ਦਾ ਠੀਕ ਹੈ, ਠੀਕ ਹੈ, ਚੱਲਦਾ ਰਹਿੰਦੋ, ਕੱਟ ਲਾ ਲਾਂਗੇ ਕੋਈ ਨਹੀਂ। ਫਿਲਹਾਲ ਜਿਹੜੀ ਸਾਡੀ ਕੋਸ਼ਿਸ਼ ਇਹੀ ਰਹੂਗੀ ਕਿ ਤੁਸੀਂ ਇਸੇ ਤਰ੍ਹਾਂ ਯਤਨ ਕਰਦੇ ਰਹੋ, ਕਿਉਂਕਿ ਆਪਣਾ ਕੰਮ ਤਾਂ ਕਰਮ ਕਰਨਾ ਹੀ ਹੈ। ਤੁਸੀਂ ਇੱਧਰ ਬੈਠ ਕੇ ਕੋਈ ਕੰਮ ਕਰ ਰਹੇ ਹੋ, ਮੈਂ ਉਧਰੋਂ ਆਉਂਦੀ ਹਾਂ, ਮੈਨੂੰ ਹਰ ਵਾਰੀ ਇਹ ਰਹਿੰਦਾ ਹੈ ਕਿ ਕੁਛ ਨਾ ਕੁਛ ਨਵਾਂ ਐਕਸਪਲੋਰ ਕੀਤਾ ਜਾਵੇ, ਕਿਉਂਕਿ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਅਸੀਂ ਕਿੰਨੀ ਕੁ ਦੇਰ ਤੱਕ ਬੈਠੇ ਰਵਾਂਗੇ। ਜਿੰਨੀ ਦੇਰ ਤੱਕ ਅਸੀਂ ਜਿਉਂਦੇ ਹਾਂ, ਜਿੱਦਾਂ ਬਸ ਚੱਲਦੇ ਹੀ ਰਹੀਏ ਹਵਾ ਦੀ ਤਰ੍ਹਾਂ, ਆਪਣਾ ਮੈਸੇਜ ਕਨਵੇ ਕਰਦੇ ਰਹੀਏ। ਮੇਰੀ ਵੀ ਇਹੀ ਇੱਛਾ ਰਹਿੰਦੀ। ਮੈਨੂੰ ਵਧੀਆ ਲੱਗਦਾ ਕਿ ਜਦੋਂ ਤੁਸੀਂ ਇੱਥੇ ਕਰਦੇ ਹੋ ਗੱਲਬਾਤ, ਪਤਾ ਨਹੀਂ ਕਿੰਨੇ ਲੋਕਾਂ ਦਾ ਦਿਲ ਹੌਲਾ ਹੁੰਦਾ ਤੇ ਕਿੰਨਿਆਂ ਨੂੰ ਸਕੂਨ ਬਿਲਕੁਲ, ਮਿਲਦਾ। ਉਹ ਸਾਡੀ ਉਰਦੂ ਜ਼ਬਾਨ ਦੇ ਵਿੱਚ ਕਹਿੰਦੇ ਨਾ, ਸਾਡਾ ਤੇ ਪੈਗਾਮ ਮੁਹੱਬਤ ਆ ਜੀ, ਜਿੱਥੋਂ ਤੱਕ ਪਹੁੰਚੇ। ਤੇ ਸਾਡਾ ਤੇ ਕੰਮ ਜਿਹੜਾ ਉਹ ਪਾਣੀ ਦੇਣਾ, ਫਲ ਲਾਉਣਾ, ਜਿਹੜਾ ਉਹ ਮਾਲਕ ਦਾ ਕੰਮ ਹੈ ਜੀ। ਬਿਲਕੁਲ। ਸੋ ਆਪਾਂ ਆਪਣੀ ਇਸ ਗੱਲਬਾਤ ਨੂੰ ਇੱਥੇ ਬਾਣੀ ਵਿਰਾਮ ਦੇਵਾਂਗੇ ਤੇ ਇਸੇ ਤਰ੍ਹਾਂ ਦੀਆਂ ਹੋਰ ਮੁਲਾਕਾਤਾਂ ਦੇ ਜ਼ਰੀਏ ਆਪਾਂ ਮਿਲਦੇ ਰਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ ਜੀ। ਕੱਟਿਓ ਨਾ ਸੋ ਆਪਾਂ ਨੇ ਇੱਕ ਥੈਂਕਸ ਕਰਨੀ ਹੈ ਡਾਕਟਰ ਸੁਜੀਤ ਸਿੰਘ, ਉਹਨਾਂ ਦਾ ਮੈਂ ਇੱਕ ਸਵਾਲ ਪੁੱਛੂੰਗੀ ਤੁਹਾਨੂੰ, ਜਿਹਦੇ 'ਚ ਇਹ ਕਹੂੰਗੀ ਵੀ ਤੁਸੀਂ ਉੱਧਰਲੇ ਲੋਕਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਨਾ। ਤੁਸੀਂ ਉਹ 'ਚ ਥੋੜ੍ਹੇ ਕਿਹਾ ਵੀ ਮੈਂ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵੀ ਮੈਂ ਪਹਿਲਾਂ ਆਪਣੇ ਪੱਧਰ 'ਤੇ ਕੋਸ਼ਿਸ਼ ਕਰਦਾ ਸੀ, ਪਰ ਇਸ ਵਾਰ ਮੈਨੂੰ ਯੂਨੀਵਰਸਿਟੀ ਨੇ ਵੀ ਵੀਜ਼ਾ ਦੇਣ ਦੀ ਕੋਸ਼ਿਸ਼ ਕੀਤੀ। ਵਾਈਸ ਚਾਂਸਲਰ ਡਾਕਟਰ ਅਰਵਿੰਦ ਜੀ ਦਾ, ਡਾਕਟਰ ਰਜਿੰਦਰ ਬਰਾੜ ਹੋਰਾਂ ਦਾ, ਡਾਕਟਰ ਸੁਜੀਤ ਸਰ ਦਾ, ਨਹੀਂ ਕੋਈ ਨਹੀਂ ਯਾਦ ਕਰਾ ਦੂੰਗੀ, ਠੀਕ ਹੈ, ਗੱਲ ਕਰਦੇ ਵੀ ਮੈਂ ਇਹਨਾਂ ਦਾ ਥੈਂਕਸ ਕਰਦਾ ਹਾਂ ਵੀ ਇਹਨਾਂ ਨੇ ਮੇਰੇ ਲਈ ਇੰਨਾ ਅੱਛਾ ਯਤਨ ਕੀਤੇ ਸੀਗੇ। ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ, ਪੂਰੀ ਵਾਹ ਲਾਈ। ਥੋੜ੍ਹਾ ਜਿਹਾ ਕਰ ਦਿਓ ਕਿਉਂਕਿ ਉਹ ਵੀ ਦੇਖਣਗੇ ਨਾ। ਮੈਂ ਸ਼ੁਰੂ ਕਰ ਦਿੰਦੀ, ਪਲੇ ਕਰਿਓ ਜੀ, ਚੱਲ ਹੀ ਰਿਹਾ। ਹਾਂਜੀ ਅਬਦੁਲ ਰਸ਼ੀਦ ਜੀ, ਵਕੀਲ ਸਾਹਿਬ, ਤੁਸੀਂ ਮਤਲਬ ਕੋਈ ਉੱਧਰ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਆਪਣੇ ਵੱਲੋਂ ਸਾਡੇ ਉੱਧਰ ਬੈਠੇ ਭਾਈਚਾਰੇ ਲਈ ਜਾਂ ਉੱਧਰ ਦੇ ਹੋਰ ਸੁਣਨ ਵਾਲਿਆਂ ਦੇ ਲਈ, ਤੁਹਾਨੂੰ ਪਿਆਰ ਕਰਨ ਵਾਲਿਆਂ ਦੇ ਲਈ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਉਧਰ ਲੋਕ ਆ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਕੋਈ ਵਹਿਮ ਆ ਜਾਂ ਭਰਮ ਆ, ਉਹਨਾਂ ਨੂੰ ਮੇਰੀ ਰਿਕੁਐਸਟ ਆ ਕਿ ਤੁਸੀਂ ਘਰ ਬੈਠੇ ਆਪਣੇ ਦਿਲ ਦੇ ਵਿੱਚ ਕੋਈ ਐਸੀ ਗੱਲ ਨਾ ਰੱਖੋ। ਤੁਸੀਂ ਪਾਕਿਸਤਾਨ ਆਓ, ਆ ਕੇ ਦੇਖੋ। ਜਦੋਂ ਤੁਸੀਂ ਆ ਕੇ ਇੱਕ ਵਾਰੀ ਮੇਰੇ ਕਹਿਣ 'ਤੇ ਆ ਜਾਓ ਤਾਂ ਫਿਰ ਇਨਸ਼ਾਅੱਲਾ ਤੁਸੀਂ ਸਾਰੀ ਜ਼ਿੰਦਗੀ ਆਪਣੇ ਆਪ ਹੀ ਆਉਂਦੇ ਰਹੋਗੇ। ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਆਪਣੇ ਤੌਰ 'ਤੇ 4-5 ਵਾਰੀ ਵੀਜ਼ਾ ਅਪਲਾਈ ਕੀਤਾ ਕਿ ਮੈਂ ਆਪਣੇ ਪੁਰਾਣਾ ਪਿੰਡ, ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਵੇਖ ਕੇ ਆਵਾਂ। ਪਰ ਉਹ ਵੀਜ਼ਾ ਨਹੀਂ ਲੱਗਿਆ। ਐਤਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹਨਾਂ ਨੇ ਜਦੋਂ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਸੀ ਉੱਥੇ ਵਾਰਿਸ ਸ਼ਾਹ ਦੇ ਉੱਤੇ, ਤੇ ਉਹਨਾਂ ਨੇ ਮੈਨੂੰ ਡਾਕੂਮੈਂਟਰੀ ਬਣਾਉਣ ਲਈ ਕਿਹਾ। ਉਹਨਾਂ ਨੇ ਮੈਨੂੰ ਯੂਨੀਵਰਸਿਟੀ ਨੇ ਸਪਾਂਸਰ ਕੀਤਾ, ਯੂਨੀਵਰਸਿਟੀ ਨੇ ਮੈਨੂੰ ਇਨਵੀਟੇਸ਼ਨ ਲੈਟਰ ਵੀ ਭੇਜਿਆ। ਲੇਕਿਨ ਮੇਰਾ ਫਿਰ ਵੀ ਵੀਜ਼ਾ ਨਹੀਂ ਲੱਗਿਆ। ਯੂਨੀਵਰਸਿਟੀ ਦਾ ਲੈਟਰ ਭੇਜ ਦੇਣਾ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ। ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ, VC ਸਾਹਿਬ ਦਾ, ਤੇ ਜਿਹੜੇ ਦੂਸਰੇ ਸਰ, ਕੀ ਨਾਮ ਸੀ ਜੀ ਉਹਨਾਂ, ਡਾਕਟਰ ਸੁਰਜੀਤ ਸਰ ਔਰ ਡਾਕਟਰ ਰਜਿੰਦਰਪਾਲ ਬਰਾੜ ਸਾਹਿਬ, ਹੋਰ ਦੂਸਰੇ ਵੀ VC ਸਾਹਿਬ, ਹੋਰ ਜਿੰਨੇ ਵੀ ਦੋਸਤਾਂ ਨੇ ਕੋਸ਼ਿਸ਼ ਕੀਤੀ। ਬਈ ਮੇਰੇ ਵਾਸਤੇ ਯੂਨੀਵਰਸਿਟੀ ਦਾ ਇੰਡੀਆ ਤੋਂ ਕਿਸੇ ਯੂਨੀਵਰਸਿਟੀ ਦਾ ਮੇਰੇ ਵਾਸਤੇ ਲੈਟਰ ਆ ਜਾਣਾ, ਉਹਨਾਂ ਨੇ ਮੈਨੂੰ ਦਾਵਤਨਾਮਾ ਭੇਜਣਾ, ਮੇਰੇ ਵਾਸਤੇ ਬਹੁਤ ਵੱਡੀ ਗੱਲ। ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਮੈਨੂੰ ਲੈਟਰ ਭੇਜਿਆ। ਲੇਕਿਨ ਉਹਨਾਂ ਨੂੰ ਲੈਟਰ ਭੇਜਣ ਤੋਂ ਪਹਿਲੇ ਆਪਣੀ ਅੰਬੈਸੀ ਨਾਲ, ਆਪਣੀ ਗਵਰਨਮੈਂਟ ਨਾਲ ਗੱਲ ਕਰ ਲੈਣੀ ਚਾਹੀਦੀ ਸੀ। ਮੈਂ ਸਮਝਦਾ ਕਿ ਇਹ ਅਗਰ ਯੂਨੀਵਰਸਿਟੀ ਨੇ ਬੁਲਾਇਆ ਸੀ ਤਾਂ ਸਾਨੂੰ ਵੀਜ਼ਾ ਮਿਲਣਾ ਚਾਹੀਦਾ ਸੀ। ਚਲੋ ਇਸੇ ਬਹਾਨੇ ਅਸੀਂ ਆਪਣੇ ਬਜ਼ੁਰਗਾਂ ਦੀ ਧਰਤੀ ਵੀ ਵੇਖ ਆਉਂਦੇ, ਯੂਨੀਵਰਸਿਟੀ 'ਚ ਆਪਣੇ ਜਿਹੜੇ ਸਾਡੇ ਵਿਚਾਰ ਸੀ ਉਹ ਵੀ ਉਹਨਾਂ ਨਾਲ ਸਾਂਝੇ ਕਰ ਆਉਂਦੇ। ਉਹਨਾਂ ਕੋਲੇ ਜੋ ਕੁਛ ਹੈ ਸੀ, ਅਸੀਂ ਉਹਨਾਂ ਕੋਲੋਂ ਵੀ ਕੁਛ ਨਾ ਕੁਛ ਸਾਨੂੰ ਸਿੱਖਣ ਦਾ ਮੌਕਾ ਮਿਲਦਾ। ਤੇ ਚਲੋ ਨਹੀਂ ਮਿਲ ਸਕਿਆ, ਫਿਰ ਵੀ ਯੂਨੀਵਰਸਿਟੀ ਦਾ ਬਹੁਤ ਸ਼ੁਕਰੀਆ। ਬਾਕੀ ਹੁਕੂਮਤਾਂ ਦੇ ਆਪਣੇ ਮਸਲੇ ਆ, ਉਹ ਹੁਕੂਮਤਾਂ ਹੀ ਜਾਣਨ ਜੀ। ਸ਼ੁਕਰੀਆ। ਖੈਰ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਮੈਸੇਜ ਉੱਥੇ ਜਿੰਨੀ ਛੇਤੀ ਪਹੁੰਚਦਾ ਕਰੀਏ, ਔਰ ਦੁਆ ਵੀ ਕਰਾਂਗੇ, ਕਿਉਂਕਿ ਮੈਨੂੰ ਲੱਗਦਾ ਕਿ ਹੁਣ ਤੁਹਾਡਾ ਵੀਜ਼ਾ ਜਦੋਂ ਵੀ ਤੁਹਾਨੂੰ ਮਿਲੇ ਤਾਂ ਉਹ ਜ਼ਰੂਰ ਮਿਲੂਗਾ, ਕਿਉਂਕਿ ਇਸ ਵਕਤ ਆਪਾਂ ਬਾਬਾ ਨਾਨਕ ਜੀ ਦੀ ਧਰਤੀ 'ਤੇ, ਜਨਮ ਧਰਤੀ 'ਤੇ ਬੈਠੇ ਹਾਂ, ਨਨਕਾਣਾ ਸਾਹਿਬ 'ਚ। ਇੱਥੋਂ ਬੈਠ ਕੇ ਦੁਆ ਕਰਦੇ ਹਾਂ। ਤੁਸੀਂ ਵੀ ਬਹੁਤ ਦੁਆਵਾਂ ਕੀਤੀਆਂ ਹੋਣਗੀਆਂ, ਮੈਂ ਵੀ ਕਰੂੰਗੀ।
ਆਪਾਂ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਲੱਗੇ। ਹਾਂਜੀ ਅਸੀਂ ਜਦੋਂ ਤੱਕ ਜ਼ਿੰਦਾ ਜੀ ਅਸੀਂ ਤਾਂ ਆਸ ਰੱਖਾਂਗੇ ਵੀ ਚਲੋ ਕਦੇ ਨਾ ਕਦੇ ਤਾਂ ਮਿਲੇਗਾ ਨਾ ਜੀ। ਹਾਂਜੀ ਸਾਡੀ ਤੇ ਆਸ ਤਾਂ ਲੱਗੀ ਹੈ ਜੀ, ਅੱਗਿਓਂ ਮਿਲੇ ਜਾਂ ਨਾ ਮਿਲੇ ਉਹਨਾਂ ਬਾਅਦ ਦੀ ਗੱਲ। ਕੋਈ ਗੱਲ ਨਹੀਂ ਜੀ, ਇਸ ਤਰ੍ਹਾਂ ਹੀ ਆਪਾਂ ਤੁਹਾਡੀ ਕੋਸ਼ਿਸ਼ ਨੂੰ ਰੱਬ ਬੂਰ ਪਾਵੇ, ਆਪਾਂ ਜ਼ਰੂਰ ਮਿਲਾਂਗੇ। ਸ਼ੁਕਰੀਆ ਜੀ।